ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ ਤੁਹਾਡੀ ਹੋਸਟ ਅਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੋਇਰਵਾਂ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 30 अक्तूबर 2019 16 तक नानक शाह संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫੇਅਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜੋ ਅੱਜ ਦਾ ਪਹਿਲਾ ਮੇਨ ਇਸ਼ੂ ਹੈ ਉਸ ਬਾਰੇ ਤੁਹਾਡੀਆਂ ਕੀ ਵਿਚਾਰਾਂ ਨੇ? ਦੇਖੋ, ਅੱਜ ਬੇਸ਼ੱਕ ਅਮਰੀਕਾ ਦੀ ਧਰਤੀ ਤੇ 30 ਅਕਤੂਬਰ ਦਾ ਦਿਨ ਹੈ ਜੀ, ਪਰ ਸਾਡੇ ਉਸ ਖਿੱਤੇ ਦੇ ਵਿੱਚ ਸਾਊਥ ਏਸ਼ੀਆ 'ਚ 31 ਅਕਤੂਬਰ ਦਾ ਸੂਰਜ ਚੜ੍ਹ ਚੁੱਕਾ ਹੈ। ਬਿਲਕੁਲ। ਔਰ 31 ਅਕਤੂਬਰ ਦਾ ਉਹ ਦਿਨ ਹੈ ਜਿਸ 'ਚੋਂ ਅਸੀਂ ਫਖਰ ਵੀ ਲੈਂਦੇ ਹਾਂ, ਜੀ, ਮਾਣ ਵੀ ਹੈ ਕਿ ਇਹ ਇੱਕ ਇਤਿਹਾਸ ਦਾ ਉਹ ਜਸਟਿਸ ਹੈ ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ, ਦੁਸ਼ਮਣ ਦੀਆਂ ਵੀ ਔਰ ਕੌਮ ਦੀਆਂ ਤਾਂ ਫਖਰ ਲੈਣਗੀਆਂ ਹੀ ਲੈਣਗੀਆਂ। ਜੀ, ਪਰ ਇਸ ਦੇ ਨਾਲ ਹੀ ਫਿਰ ਜਿਉਂ ਹੀ ਅਸੀਂ 31 ਅਕਤੂਬਰ ਤੋਂ ਇੱਕਦਮ ਬਾਅਦ ਦੇਖਦੇ ਹਾਂ ਤੇ ਫਿਰ ਸਿੱਖ ਨਸਲਕੁਸ਼ੀ ਜਿਹੜੀ ਕਿ ਨਵੰਬਰ ਦਾ ਸਾਰਾ ਹੀ ਪਹਿਲਾ ਹਫਤਾ, ਪਹਿਲੇ 4 ਦਿਨ ਖਾਸ ਤੌਰ ਤੇ ਭਾਰਤ ਭਰ ਦੇ ਸ਼ਹਿਰਾਂ, ਕਸਬਿਆਂ, ਗਲੀਆਂ, ਮੁਹੱਲਿਆਂ, ਜਹਾਜ਼ਾਂ ਤੋਂ ਧੂ ਕੇ ਗੱਡੀਆਂ, ਬੱਸਾਂ, ਕਾਰਾਂ, ਕੋਈ ਐਸਾ ਮੁਕਾਮ ਨਹੀਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਜਿਸ ਥਾਂ ਬਾਰੇ ਇਹ ਕਿਹਾ ਜਾ ਸਕੇ ਕਿ ਇੱਥੇ ਸਿੱਖਾਂ ਦੇ ਨਾਲ ਜ਼ਿਆਦਤੀਆਂ ਨਹੀਂ ਹੋਈਆਂ, ਉਹਨਾਂ ਦੀ ਨਸਲਕੁਸ਼ੀ ਨਹੀਂ ਹੋਈ। ਬੇਸ਼ੱਕ ਕਸ਼ਮੀਰ ਘਾਟੀ 'ਚ ਸਿੱਖ ਸੁਰੱਖਿਅਤ ਸਨ, ਪਰ ਜੰਮੂ ਦੇ ਵਿੱਚ ਸ਼ਿਵ ਸੈਨਾ ਦੇ ਗੁੰਡਿਆਂ ਨੇ ਆਪਣੀ ਪੂਰੀ ਗੁੰਡਾਗਰਦੀ ਕੀਤੀ। ਸੋ ਇਸ ਸਿੱਖ ਨਸਲਕੁਸ਼ੀ ਦੀ 35ਵੀਂ ਦੁਖਦ ਯਾਦ ਵੀ ਜਿਹੜੀ ਹੈ ਉਸ ਦੀ ਸ਼ੁਰੂਆਤ ਵੀ ਹੈ। ਔਰ ਜੇ ਅਸੀਂ ਅਜੋਕੇ ਕੰਟੈਕਸਟ 'ਚ ਗੱਲ ਕਰੀਏ, ਜਿਹੜਾ ਅਸੀਂ ਤੀਸਰੇ ਟੌਪਿਕ ਦੇ ਵਿੱਚ ਵੇਰਵੇ ਦੇ ਨਾਲ ਗੱਲ ਕਰਾਂਗੇ, ਜਦੋਂ ਅਸੀਂ ਕਸ਼ਮੀਰ ਦੇ ਅੱਜ 87th ਉਸ ਦਿਨ ਦੀ ਯਾਦ, ਜਿਸ ਤੋਂ ਜਿਹੜਾ ਨਾ ਸਿਰਫ ਉਸ ਦਾ ਆਰਟੀਕਲ 370 ਖਤਮ ਹੋਇਆ ਪਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 31 ਅਕਤੂਬਰ, ਉੱਥੇ ਅੱਜ ਮਿਡਨਾਈਟ ਤੋਂ ਬਾਅਦ ਜੰਮੂ ਕਸ਼ਮੀਰ ਦਾ ਇੱਕ ਸਟੇਟ ਦੇ ਤੌਰ ਤੇ ਰੁਤਬਾ ਵੀ ਖਤਮ ਹੋ ਗਿਆ। ਔਰ ਜੰਮੂ ਐਂਡ ਕਸ਼ਮੀਰ ਜਿਹੜੀ ਭਾਰਤ ਦੀ ਇੱਕ ਸਟੇਟ ਸੀ, ਆਰਟੀਕਲ 370 ਤਾਂ ਇੱਕ ਪ੍ਰਿਵਿਲੇਜ ਉਹਨਾਂ ਦੇ ਕਹਿਣ ਮੁਤਾਬਕ ਸੀ ਐਕਸੈਸ਼ਨ ਡਾਕੂਮੈਂਟ ਦੇ ਥੱਲੇ, ਲੇਕਿਨ ਅੱਜ ਹੁਣ ਜੰਮੂ ਕਸ਼ਮੀਰ ਇੱਕ ਸੂਬੇ ਦੇ ਤੌਰ ਤੇ, ਪ੍ਰਾਂਤ ਦੇ ਤੌਰ ਤੇ, ਸਟੇਟ ਦੇ ਤੌਰ ਤੇ ਵੀ ਐਗਜ਼ਿਸਟ ਨਹੀਂ ਕਰਦਾ। ਉਸ ਨੂੰ 2 ਯੂਨਿਟਸ ਦੇ ਵਿੱਚ ਜੰਮੂ ਕਸ਼ਮੀਰ ਇੱਕ ਯੂਨਿਟ, ਲੱਦਾਖ ਦੂਸਰੀ ਯੂਨਿਟ, ਔਰ ਉਸ ਨੂੰ ਡਾਇਰੈਕਟਲੀ ਜਿਹੜਾ ਯੂਨੀਅਨ ਟੈਰੀਟਰੀ ਬਣਾ ਕੇ ਸੈਂਟਰ ਨੇ ਆਪਣੇ ਕੰਟਰੋਲ ਦੇ ਥੱਲੇ ਲਿਆ। ਔਰ ਉੱਥੇ ਯੂਨੀਅਨ ਟੈਰੀਟਰੀ ਦੇ ਵਿੱਚ ਲਾ ਐਂਡ ਆਰਡਰ, ਪੁਲਿਸ ਜਿਹੜੀ ਹੈ ਇਹ ਸੈਂਟਰ ਦੇ ਕੰਟਰੋਲ 'ਚ ਚਲੀ ਗਈ ਹੈ। ਔਰ ਇਹਦਾ ਅਸੀਂ 3rd ਸੈਗਮੈਂਟ ਜ਼ਿਕਰ ਕਰਾਂਗੇ ਕਿ ਉੱਥੇ ਅੱਜ ਕਸ਼ਮੀਰ 'ਚ ਕੀ ਹਾਲ ਹੈ ਔਰ ਇਸ ਸਾਰੇ ਦੀਆਂ ਕੀ ਇੰਪਲੀਕੇਸ਼ਨਸ ਨੇ। ਪਰ ਅਸੀਂ ਕਿਉਂਕਿ ਕੱਲ ਸਾਡੀ ਟੀਮ ਨੇ ਫਲਾਈ ਕਰਨਾ ਹੈ ਕੈਲੀਫੋਰਨੀਆ ਦੇ ਲਈ, ਜਿਹੜੀ ਫਾਈਨਲ ਟੀਮ ਹੈ, ਇੱਕ ਸਾਡੀ ਪਾਰਟੀ ਐਡਵਾਂਸ ਪਹਿਲਾਂ ਹੀ ਜਾ ਚੁੱਕੀ ਹੈ ਯੂਬਾ ਸਿਟੀ ਦੀ ਇਵੈਂਟ ਦੇ ਲਈ, ਜਿਹੜਾ ਕਿ ਬਹੁਤ ਵੱਡਾ ਇਕੱਠ ਹੁੰਦਾ ਹੈ ਲੱਖਾਂ ਸਿੱਖਾਂ ਦਾ। ਲਗਭਗ 4-5 ਦਿਨ ਤੋਂ ਉੱਥੇ ਆਲਰੇਡੀ ਰੌਣਕਾਂ ਲੱਗੀਆਂ ਹੋਈਆਂ ਨੇ।
ਸੋ ਅਸੀਂ ਆਪਣੇ ਦਰਸ਼ਕਾਂ ਤੱਕ ਉੱਥੋਂ ਲਾਈਵ ਪ੍ਰੋਗਰਾਮ ਵੀ ਪਹੁੰਚਾਵਾਂਗੇ। ਜੀ ਲੇਕਿਨ ਮੈਂ ਇਹ ਜ਼ਰੂਰੀ ਸਮਝਦਾ ਹਾਂ ਕਿ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਤੇ 31 ਅਕਤੂਬਰ ਸਾਡਾ ਸਫ਼ਰ 'ਚ ਹੋਣਾ ਹੈ ਬਿਲਕੁਲ। ਔਰ ਅਸੀਂ ਉਹਨਾਂ ਕੌਮ ਦੇ ਮਹਾਨ ਯੋਧਿਆਂ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਕੇਰ ਸਿੰਘ, ਜਿਨ੍ਹਾਂ ਨੇ ਭਾਈ ਸੁੱਖਾ ਸਿੰਘ ਮਤਾਬ ਸਿੰਘ ਦੇ ਇਤਿਹਾਸ ਨੂੰ ਰਿਵਾਈਵ ਕਰਵਾਇਆ, ਯਾਦ ਦਹਾਨੀ ਤਾਂ ਕਰਵਾਈ ਪਰ ਇਹ ਵੀ ਦੱਸਿਆ ਕਿ ਸਿੱਖ ਕੌਮ ਗੁਰੂਆਂ ਦਾ ਸਾਜਿਆ ਇਹ ਪੰਥ ਜਿੱਥੇ ਅਸੀਂ ਸਹਿਨਸ਼ੀਲਤਾ 'ਚ, ਅਮਨ ਅਮਾਨ 'ਚ, ਹਾਰਮਨੀ 'ਚ, ਸਰਬੱਤ ਦੇ ਭਲੇ ਦੇ ਫਲਸਫੇ 'ਚ ਯਕੀਨ ਰੱਖਦੇ ਹਾਂ, ਉੱਥੇ ਜਿਹੜਾ ਕੋਈ ਵੀ ਦੁਸ਼ਟ ਸਬਨ ਕੋ ਮੂਲ ਉਪਾਰੰਗ, ਜਿਹੜਾ 10ਵੇਂ ਪਾਤਸ਼ਾਹ ਦਾ ਫਰਮਾਨ ਸੀ, ਦੁਸ਼ਟ ਦੀ ਜੜ ਕੱਢਣੀ। ਬਿਲਕੁਲ। ਔਰ ਇਸ ਦੇ ਵਿੱਚ ਵੀ ਸਾਡਾ ਫਲਸਫਾ, ਸਾਡੇ ਗਾਤਰੇ ਪਾਈ ਕਿਰਪਾਨ ਜਿਹੜੀ 5 ਕਕਾਰਾਂ ਦਾ ਹਿੱਸਾ 10ਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਇਹ ਕਿਰਪਾ ਤੇ ਆਨ, ਜਿਵੇਂ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਕਿਹਾ ਕਰਦੇ ਸੀ ਕਿ ਇਹ ਕਿਰਪਾ ਤੇ ਆਨ, ਇਹਨਾਂ ਦੋ ਲਫ਼ਜ਼ਾਂ ਦਾ ਮੇਲ ਹੈ। ਕਿਰਪਾ ਵਾਹਿਗੁਰੂ ਦੀ ਬਖਸ਼ਿਸ਼ ਹੈ, ਆਨ ਅਣਖ ਨੂੰ ਕਹਿੰਦੇ ਨੇ, ਗੈਰਤ ਨੂੰ ਕਹਿੰਦੇ ਨੇ, ਪ੍ਰਾਈਡ ਨੂੰ ਕਹਿੰਦੇ ਨੇ, ਹਿਊਮਨ ਰਾਈਟਸ ਨੂੰ ਕਹਿੰਦੇ ਨੇ ਕਿ ਜੇ ਸਾਡੀ ਕੋਈ ਗੈਰਤ ਨੂੰ, ਸਾਡੀ ਅਣਖ ਨੂੰ ਸਾਡੇ ਸਭ ਤੋਂ ਮੁਕੱਦਸ ਗੁਰਦੁਆਰਾ ਸਾਹਿਬਾਨ ਵੱਲ ਕੈਰੀ ਅੱਖ ਕਰੇਗਾ ਤੇ ਫਿਰ ਖਾਲਸਾ ਉਸ ਨੂੰ ਸਜ਼ਾ ਯਾਫਤਾ ਕਰਦਾ। ਸੋ ਸਾਡੇ ਇਹਨਾਂ ਯੋਧਿਆਂ ਨੇ, ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨੇ ਅੱਜ ਦੇ ਦਿਨ ਆਲਰੇਡੀ ਸਵੇਰ ਦਾ ਵਕਤ ਜਦੋਂ ਕਿ ਇੰਦਰਾ ਗਾਂਧੀ ਤਿਆਰ ਬਿਆਰ ਹੋ ਕੇ ਆਪਣੇ ਇੱਕ ਵਨ ਸਫਤਰ ਜੰਗ ਵਾਲੇ ਚੋਂ ਦੂਸਰੇ ਪਾਸੇ ਜਾ ਰਹੀ ਸੀ, ਜਿੱਥੇ ਕਿ ਇੱਕ ਰਸ਼ੀਆ ਦਾ ਡਾਕੂਮੈਂਟਰੀ ਮੇਕਰ ਜਿਹੜਾ ਉਹਦੇ ਤੇ ਡਾਕੂਮੈਂਟਰੀ ਬਣਾ ਰਿਹਾ ਸੀ, ਪੀਟਰ, ਉਹ ਉੱਪਰ ਕੈਮਰੇ ਲਾ ਕੇ ਬੈਠਾ ਸੀ ਔਰ ਉਸਨੇ ਹੀ ਉਸ ਤੋਂ ਇੱਕ ਦਿਨ ਪਹਿਲਾਂ ਜਦੋਂ ਕਿ ਉੜੀਸਾ 'ਚ ਐਡਰੈਸ ਕਰ ਰਹੀ ਸੀ ਗੈਦਰਿੰਗ ਨੂੰ, ਔਰ ਜਿਵੇਂ ਉਹਨੇ ਆਪਣੀ ਬਾਇਓਗ੍ਰਾਫੀ 'ਚ ਵੀ, ਆਪਣੀ ਆਟੋਬਾਇਓਗ੍ਰਾਫੀ 'ਚ ਵੀ ਕਿਹਾ ਮਾਈ ਟਰੂਥ 'ਚ ਕਿ ਮੈਨੂੰ ਕਿਵੇਂ ਨਾਈਟਮੇਅਰ ਆਉਂਦੇ ਸੀ, ਜਿਵੇਂ ਮੈਂ ਸਾਰੀਆਂ ਮੇਰੀਆਂ ਰਾਤਾਂ 'ਚ ਮੈਂ ਉੱਠ ਕੇ ਬੈਠਦੀ ਸੀ। ਸੋ ਜ਼ਾਹਿਰ ਹੈ ਕਿ ਜਿਹੜਾ ਪਾਪ ਹੈ ਉਹ ਵੀ ਕੰਬ ਰਿਹਾ ਹੁੰਦਾ, ਉਹ ਕੰਬਾ ਰਿਹਾ ਹੁੰਦਾ ਰਾਦਰ। ਔਰ ਉਹਦੇ ਜਿਹੜੀ ਉਹਦੀ ਉੜੀਸਾ ਦੀ ਸਪੀਚ ਹੈ ਉਹ ਵੀ ਇਸ ਕਿਸਮ ਦਾ ਹੀ ਹੈ ਕਿ ਵੀ ਜਿਵੇਂ ਮੌਤ ਉਹਦੇ ਸਿਰ ਤੇ ਮੰਡਰਾ ਰਹੀ ਹੈ। ਔਰ ਜਦੋਂ ਉਹਨੇ ਹਟ ਕੇ ਸਪੀਚ ਨਾਲੋਂ ਬੋਲਿਆ ਸੀ, ਔਰ ਇਹ ਅੱਜ ਹੀ ਮੈਂ BBC ਦੀ ਓਲਡ ਰਿਪੋਰਟ ਇੱਕ ਦੇਖ ਰਿਹਾ ਸੀ ਮਿਸਟਰ ਰੇਹਾਨ ਫਜ਼ਲ ਦੀ, ਔਰ ਉਹਨੂੰ ਉਹਦੇ ਗਵਰਨਰ ਨੇ ਉੜੀਸਾ ਦੇ ਨੇ ਕਿਹਾ ਵੀ ਕੀ ਗੱਲ ਹੈ ਅੱਜ ਤੂੰ ਬੜੀ ਹਿੰਸਾ ਦੀਆਂ ਗੱਲਾਂ ਔਰ ਵਾਇਲੈਂਟ ਡੈਥ ਦੀ ਗੱਲ ਕੀਤੀ, ਔਰ ਉਹਨੇ ਕਿਹਾ ਕਿ ਜੋ ਕੁਝ ਵਾਪਰ ਰਿਹਾ ਹੁੰਦਾ ਉਹੀ ਕਹਿਣਾ ਸੀ। ਸੋ ਜ਼ਾਹਿਰ ਹੈ ਵੀ ਸਾਰੇ ਤੋਂ ਬਾਅਦ ਉਹਨੂੰ ਪਤਾ ਹੁੰਦਾ ਹੈ ਕਿ ਵੀ ਜੋ ਮੈਂ ਕਾਰਾ ਕੀਤਾ, ਔਰ ਇਸ ਬਾਰੇ ਇੱਕ ਦਿਲਚਸਪ ਵਾਕਿਆ ਹੈ ਕਿ ਜਦੋਂ ਉਹਦਾ ਟ੍ਰਾਇਲ ਚੱਲ ਰਿਹਾ ਸੀ, ਸੋ ਉਹਨਾਂ ਨੇ ਕਿਉਂਕਿ ਬੇਅੰਤ ਸਿੰਘ ਹੋਰਾਂ ਨੂੰ ਤਾਂ ਮੌਕੇ ਤੇ ਸ਼ਹੀਦ ਕਰ ਦਿੱਤਾ ਸੀ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਉਹਨਾਂ ਨੂੰ ਜਿਹੜਾ ਟ੍ਰਾਇਲ ਦੇ ਥੱਲੇ ਫਾਂਸੀ ਦੀ ਸਜ਼ਾ ਦਿੱਤੀ ਗਈ। ਔਰ ਉਸ ਵੇਲੇ ਜਿਵੇਂ ਗਵਾਹੀਆਂ ਖੜੀਆਂ ਕੀਤੀਆਂ ਹੁੰਦੀਆਂ ਕਿ ਉਹਨੂੰ ਪ੍ਰੀ ਮੈਡੀਟੇਟਿਡ ਮਰਡਰ ਸਾਬਤ ਕਰਨ ਲਈ ਕਿ ਜੀ ਇਹ ਤਾਂ ਜਿਹੜਾ ਪਹਿਲਾਂ ਵੀ ਸਾਜ਼ਿਸ਼ ਇਹਨਾਂ ਨੇ ਕੀਤੀ, ਸਲਾਹਾਂ ਕਰਦੇ ਸੀ। ਸੋ ਇੱਕ ਹਰਿਆਣਵੀ ਜਾਟ ਜਿਹੜਾ ਦਿੱਲੀ ਪੁਲਿਸ ਦਾ, ਉਹਨੂੰ ਉਹਨਾਂ ਨੇ ਜਿਹੜਾ ਵਿਟਨੈਸ ਸਟੈਂਡ ਤੇ ਲਿਆਂਦਾ, ਜਿਹਦੇ 'ਚ ਉਹਨੇ ਕਿਹਾ ਵੀ ਇੱਕ ਵਾਰੀ ਮੇਰੀ ਵੀ ਡਿਊਟੀ ਸੀ ਔਰ ਬੇਅੰਤ ਸਿੰਘ ਸਤਵੰਤ ਸਿੰਘ ਵੀ ਨੇੜੇ ਤੇੜੇ ਸੀ, ਔਰ ਇਹ ਆਪਸ ਦੇ ਵਿੱਚ ਜਿਹੜਾ ਉਹ ਸਲਾਹ ਕਰ ਰਹੇ ਸੀ ਕਿ ਵੀ ਇੰਦਰਾ ਗਾਂਧੀ ਨੇ ਜੋ ਕੀਤਾ ਅਸੀਂ ਇਹਨੂੰ ਛੱਡਣਾ ਨਹੀਂ ਹੈ, ਇਸ ਨੂੰ ਮਾਰਨਾ। ਸੋ ਉਹਦੀ ਜਿਰਾ ਦੇ ਵੇਲੇ ਉਹਨੂੰ ਪੁੱਛਿਆ ਕਿ ਵੀ ਜੇ ਇਹ ਗੱਲ ਸੀ ਤੇ ਇਹ ਗੱਲ ਤੂੰ ਪਹਿਲਾਂ ਕਿਉਂ ਨਹੀਂ ਦੱਸੀ, ਤੇ ਉਹ ਆਪਣੇ ਹਰਿਆਣਵੀ ਅੰਦਾਜ਼ ਦੇ ਵਿੱਚ ਕਹਿੰਦਾ ਹੈ कि जी इसमें बताने वाला कौन सा बात था, ये मालूम ही था इसने उनके सबसे पवित्र गुरुद्वारे पे हमला किया, सिखों ने इसको छोड़ना नहीं है। तो अदालत च भी एक सन्नाटा जिहा छा गया कि भाई हुण झूठ भी लियांदा पर उन्होंने पता सी कि सिखां ने तो छड्डना नहीं है। सो असीं समझदे हैं कि जिथे शहीद बेअंत सिंह सतवंत सिंह दा असीं देना नहीं दे सकदे, वो साडे सिख इतिहास दे चमकदे सितारे ने। भाई केर सिंह जिहड़े कि रिश्ते दे विच चाचा या मामा लगदे सी, चाचा लगदे सी शहीद बेअंत सिंह दे, क्योंकि उन्हां ने बेअंत सिंह नूं अमृत छकण लई जिहड़ा इंस्पायर कीता सी कि वो इस पासे तुरे, ते इनू भी उन्होंने साजिश का हिस्सा बना दिता कि उन्होंने, और उस ईवन उस वेले दे जिहड़े प्रोमिनेंट ज्यूरिस्ट सी
ਉਹਨਾਂ ਨੇ ਜੁਡੀਸ਼ੀਅਲ ਮਰਡਰ ਕਿਹਾ ਸੀ ਜੀ ਔਰ ਜ਼ਾਹਰ ਹੈ ਕਿ ਅੱਜ ਅਸੀਂ ਉਹਨਾਂ ਮਹਾਨ ਯੋਧਿਆਂ ਨੂੰ ਯਾਦ ਕਰ ਰਹੇ ਹਾਂ ਔਰ ਇਹਦੇ ਨਾਲ ਹੀ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਜਿਨ੍ਹਾਂ ਦਾ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਅਕਤੂਬਰ ਮਹੀਨੇ ਦਾ ਲਾਸਟ ਡੇ ਹੋਣਾ ਪਰ ਉਹਨਾਂ ਨੇ 9 ਅਕਤੂਬਰ ਨੂੰ ਹੱਸਦਿਆਂ ਫਾਂਸੀ ਦੇ ਰੱਸੇ ਆਪਣੇ ਗਲਾਂ ਦੇ ਵਿੱਚ ਪਾਏ ਸੀ ਔਰ ਇਹ ਜਿੰਦਾ ਸੁੱਖਾ ਉਹ ਬਹਾਦਰ ਯੋਧੇ ਨੇ ਜਿਨ੍ਹਾਂ ਨੇ ਉਸ ਵੇਲੇ ਦੇ ਭਾਰਤੀ ਫੌਜ ਦੇ ਮੁਖੀ ਜਨਰਲ ਵੈਦਿਆ, ਜਿਸ ਨੇ ਫੌਜ ਨੂੰ ਹੁਕਮ ਦਿੱਤਾ ਸੀ ਇੰਦਰਾ ਗਾਂਧੀ ਦੇ ਨਾਲ ਸਾਜ਼ਿਸ਼ ਕਰਕੇ ਹਮਲਾ ਕਰਨ ਦਾ ਦਰਬਾਰ ਸਾਹਿਬ ਤੇ, ਉਹਨੂੰ ਸਜ਼ਾ ਯਾਫਤਾ ਕੀਤਾ ਸੀ। ਸੋ ਉਹਨਾਂ ਦੀ ਸ਼ਹਾਦਤ ਜਿਹੜੀ ਕਿ 1992 ਚ 9 ਅਕਤੂਬਰ ਨੂੰ ਹੋਈ, ਉਹਨਾਂ ਯੋਧਿਆਂ ਨੂੰ ਵੀ ਅਸੀਂ ਆਪਣੀ ਯਾਦ ਚ ਲਿਆਂਦੇ ਔਰ ਜ਼ਾਹਰਾ ਤੌਰ ਤੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਔਰ 35 ਵਰੇ ਬੀਤ ਗਏ ਨੇ। ਉਹਨਾਂ ਸਾਰੇ ਹਜ਼ਾਰਾਂ ਨੰਬਰ 8000 ਹੈ, 10000 ਹੈ, 30000 ਹੈ, ਕਿਉਂਕਿ ਮਾਰਨ ਵਾਲਿਆਂ ਨੇ ਨਾ ਤਾਂ ਕੋਈ ਸਮਾਧਾਂ ਬਣਾਈਆਂ, ਕਈ ਆਬਾਦੀਆਂ ਦੀਆਂ ਆਬਾਦੀਆਂ ਸਾਫ਼ ਕਰ ਦਿੱਤੀਆਂ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਟੇਟ ਸਪਾਂਸਰਡ ਜੈਨੋਸਾਈਡ, ਜਿਸ ਬਾਰੇ ਬਾਹਰਲੇ ਮੁਲਕਾਂ 'ਚ ਵੀ ਸਟੇਟਾਂ ਨੇ, ਜਿਵੇਂ ਓਨਟਾਰੀਓ ਸਟੇਟ ਨੇ, ਕੈਲੀਫੋਰਨੀਆ ਦੀਆਂ ਸਟੇਟਸ, ਨਿਊ ਜਰਸੀ ਹੋਏ, ਪੈਨਸਿਲਵੇਨੀਆ ਹੋਏ, ਔਰ ਬਹੁਤ ਸਾਰੇ ਸ਼ਹਿਰਾਂ ਨੇ ਜਿਹੜਾ ਇਸ ਨੂੰ ਸਿੱਖ ਜੈਨੋਸਾਈਡ ਦੇ ਤੌਰ ਤੇ ਰੈਕਗਨਾਈਜ਼ ਕੀਤਾ ਹੈ, ਮਤੇ ਕੀਤੇ ਨੇ। ਸੋ ਅਸੀਂ ਉਹਨਾਂ ਸਾਰੇ ਜਿਹੜੇ ਬੇਗੁਨਾਹ ਸਿਰਫ ਇਸ ਕਰਕੇ ਕਿ ਉਹ ਸਿੱਖ ਸਨ, ਉਹਨਾਂ ਨੂੰ ਜਿਹੜਾ ਇਹਨਾਂ ਨੇ ਇੱਕ ਸਟੇਟ ਦੀ ਉਸ ਪਲੈਨਿੰਗ ਦੇ ਥੱਲੇ ਜਿਹੜਾ ਨਸਲਕੁਸ਼ੀ ਕੀਤੀ, ਉਹਨਾਂ ਸਾਰਿਆਂ ਨੂੰ ਵੀ ਆਪਣੀ ਯਾਦ ਚ ਲਿਆਈਏ ਔਰ ਅਸੀਂ ਵਾਪਸ ਆ ਕੇ ਜ਼ਰੂਰ ਇਸ ਨਵੰਬਰ ਦੇ ਪਹਿਲੇ ਹਫਤੇ ਸੰਬੰਧੀ ਹੋਰ ਵੀ ਵੇਰਵੇ ਨਾਲ ਗੱਲਬਾਤ ਕਰਾਂਗੇ। ਔਰ ਅੱਜ ਵੀ ਦੂਸਰੇ ਸੈਗਮੈਂਟ 'ਚ ਸਾਡੇ ਭੈਣ ਜੀ ਅਮਨਜੋਤ ਕੌਰ, ਜਿਹੜੇ ਸਾਨੂੰ ਹਮੇਸ਼ਾ ਹਰ ਗੱਲ ਦੀ ਯਾਦ ਦਹਾਨੀ ਵੀ ਕਰਵਾਉਂਦੇ ਨੇ, ਉਹਨਾਂ ਨੇ ਵੀ ਇਸ ਸੰਬੰਧੀ ਇੱਕ ਲਿਖਤ ਭੇਜੀ ਹੈ ਜਿਸ ਨੂੰ ਅਸੀਂ ਡਿਸਕਸ ਕਰਾਂਗੇ। ਹੁਣ ਗੱਲ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦੀ, ਔਰ ਮੈਂ ਸਭ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਵੀ ਕੱਲ੍ਹ ਦੇ ਸਾਡੇ ਸੈਗਮੈਂਟ ਨੂੰ, ਪਹਿਲੇ ਸੈਗਮੈਂਟ ਨੂੰ, ਜਿਹੜਾ ਕਿ ਅਸੀਂ ਇੱਕ PhD ਸਟੂਡੈਂਟ ਜਿਨ੍ਹਾਂ ਨੇ ਬੜੇ ਹੀ ਜਿਹੜਾ ਫੈਕਟਸ ਦੇ ਨਾਲ, ਪਰ ਜਿਸ ਦੇ ਵਿੱਚ ਇੱਕ ਰੂਹਾਨੀਅਤ ਦੀ ਛੋਹ ਸੀ, ਇੱਕ ਪਿਆਰ ਦਾ ਸਮੁੰਦਰ ਸੀ, ਉਸ ਦੇ ਨਾਲ ਸਾਨੂੰ ਜਿਹੜੀ ਲਿਖਤ ਲਿਖੀ ਔਰ ਅਸੀਂ ਵੀ ਵਿਚਾਰ ਕਰਦੇ ਹਾਂ ਉਸੇ ਹੀ ਪਿਆਰ ਦੇ ਹੜ ਦੇ ਵਿੱਚ ਰੁੜਦੇ ਚਲੇ ਗਏ, ਉਸ ਨੂੰ ਸਾਡੇ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਕਿ ਕਿਵੇਂ ਵਲੀ ਅੱਲਾ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਨੇ ਐਡਰੈਸ ਕਰਕੇ ਮੇਰੇ ਪਿਆਰੇ ਵਲੀ ਅੱਲਾ ਬਾਬਾ ਨਾਨਕ ਸਾਹਿਬ, ਕਿ ਕਿਵੇਂ ਉਹਨਾਂ ਦਾ ਇੱਕ ਕ੍ਰਿਸ਼ਮਾ ਵਾਪਰਿਆ ਔਰ ਇਹ ਕੋਰੀਡੋਰ ਮੁਕੰਮਲ ਹੋਇਆ। ਔਰ ਇਸੇ ਤਰ੍ਹਾਂ ਅਸੀਂ ਕੱਲ੍ਹ ਜਦੋਂ ਕੋਇਨਸ ਦੀ ਗੱਲ ਕੀਤੀ ਤੇ ਫਿਰ ਉਹਨੂੰ ਅਸੀਂ ਪੋਸਟਲ ਡਿਪਾਰਟਮੈਂਟ ਨਾਲ ਜੋੜਿਆ ਸੀ, ਪਰ ਮੈਨੂੰ ਬਾਅਦ 'ਚ ਖਿਆਲ ਆਇਆ ਕਿ ਜਿਹੜੀ ਸਟੈਂਪ ਜਾਰੀ ਹੋਈ ਹੈ ਅੱਜ, ਸਟੈਂਪ ਵੀ ਜਿਹੜੀ ਹੈ ਉਸ ਦੇ ਉੱਤੇ ਨਨਕਾਣਾ ਸਾਹਿਬ ਦੀ ਪਿਕਚਰ ਦੇ ਨਾਲ, ਇਹ ਪੋਸਟਲ ਡਿਪਾਰਟਮੈਂਟ ਨੇ ਕੀਤੀ ਹੈ, ਪਰ ਕੋਇਨ ਜਿਹੜੇ ਨੇ ਉਹ ਬੈਂਕ ਆਫ ਪਾਕਿਸਤਾਨ ਵੱਲੋਂ ਜਾਰੀ ਕੀਤੇ ਗਏ। ਔਰ ਅੱਜ ਇਮਰਾਨ ਖਾਨ ਸਾਹਿਬ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕਰਕੇ ਵੀ ਉਸ ਕੋਇਨ ਜਿਹਦੇ ਉੱਤੇ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦਾ ਮੈਂਸ਼ਨ ਹੈ ਔਰ ਨਨਕਾਣਾ ਸਾਹਿਬ ਦੀ ਤਸਵੀਰ ਹੈ, ਉਸ ਨੂੰ ਉਹਨਾਂ ਨੇ ਟਵੀਟ ਕੀਤਾ ਹੈ। ਸੋ ਅਸੀਂ ਉਹਨਾਂ ਸਾਰੇ ਹੀ ਆਪਣੇ ਦਰਸ਼ਕਾਂ ਦਾ ਜਿਨ੍ਹਾਂ ਨੇ ਸਾਡੇ ਤੱਕ ਪਹੁੰਚ ਕਰਕੇ ਇਸ ਦੇ ਉੱਤੇ ਸਾਨੂੰ ਮੁਬਾਰਕਬਾਦ ਦਿੱਤੀ, ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਇਸ 'ਚ ਕੋਈ ਸ਼ੱਕ ਨਹੀਂ ਕਿ ਵਲੀ ਅੱਲਾ ਔਰ ਜਗਤ ਗੁਰੂ ਨਾਨਕ ਸਾਹਿਬ ਨੇ ਆਪਣਾ ਕ੍ਰਿਸ਼ਮਾ ਦਿਖਾਇਆ ਹੈ, ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਜਿੱਥੇ ਰੱਬ ਸਾਡੇ ਸਾਰਿਆਂ ਦੇ ਦਿਲਾਂ 'ਚ ਵੱਸਦਾ ਹੈ, ਓਮਨੀ ਪ੍ਰੈਜ਼ੈਂਟ ਹੈ, ਰੱਬ ਦੀ ਹੋਂਦ ਸਾਰੇ ਪਾਸੇ ਹੈ, ਤੇ ਉੱਥੇ ਫਿਰ ਸਾਡੇ ਸੈਮੈਟਿਕ ਮਜ਼ਹਬ ਸਾਨੂੰ ਇਹ ਵੀ ਦੱਸਦੇ ਨੇ ਕਿ ਜੰਨਤ ਦੇ ਵਿੱਚ ਸ਼ੈਤਾਨ ਦੀ ਥਾਂ ਨਹੀਂ ਹੈ, ਉਹਨੂੰ ਇਸ ਧਰਤੀ ਤੇ ਹੀ ਰੱਖਿਆ ਹੋਇਆ। ਸੋ ਉਹਦਾ ਕੰਪੀਟੀਸ਼ਨ ਬਰਾਬਰ ਹੁੰਦਾ ਹੈ, ਰੱਬ ਦੇ ਨਾਲ ਪੂਰਾ ਕੰਪੀਟ ਕਰਦਾ ਹੈ। ਔਰ ਇਹੀ ਕਾਰਨ ਹੈ ਕਿ ਜਿਵੇਂ ਮੈਂ ਅਕਸਰ ਸਾਡੇ ਮਿੱਤਰ ਸ਼ੇਖ ਸਾਹਿਬ, ਉਹਨਾਂ ਦਾ ਮੈਂ ਜ਼ਿਕਰ ਕਰਦਾ, ਉਹ ਇੱਕ ਗੱਲ ਜਿਹੜੀ ਹੈ ਕਿਸੇ ਪਰਸ਼ੀਅਨ ਸ਼ੇਅਰ ਦੇ ਹਵਾਲੇ ਨਾਲ, ਜਿਹੜਾ ਸ਼ੇਅਰ ਉਹਨਾਂ ਨੂੰ ਵੀ ਯਾਦ ਨਹੀਂ ਸੀ ਪਰ ਉਹ ਤਰਜਮਾ ਹੀ ਕਰਕੇ ਦੱਸਦੇ ਸੀ, ਇਹ ਕਹਿੰਦੇ ਸੀ ਕਿ ਵੀ ਬਹੁਤ ਵਾਰ ਅੱਲਾ ਮੀਆਂ ਵੀ ਦੰਦਾਂ ਥੱਲੇ ਉਂਗਲਾਂ ਦੇ ਲੈਂਦਾ ਕਿ ਸ਼ੈਤਾਨ ਨੂੰ ਰੋਜ਼ੀ ਕਿੱਥੋਂ ਮਿਲ ਰਹੀ ਹੈ। ਹੁਣ ਰਾਜ਼ਕ ਤਾਂ ਰੱਬ ਹੈ, ਲੇਕਿਨ
ਸ਼ੈਤਾਨ ਕਿਵੇਂ ਉਹਦੇ ਤੁਸੀਂ ਦੋ ਜਿਹੜੇ ਨੇ ਸਿੰਘ ਵੱਢੋ ਤੇ 4 ਨਿਕਲ ਆਉਂਦੇ ਨੇ, 4 ਟੈਂਟੈਕਲ ਕੱਟੋ ਤੇ 8 ਨਿਕਲ ਆਉਂਦੇ ਨੇ। ਔਰ ਇਸ ਅੰਦਾਜ਼ ਦੇ ਵਿੱਚ ਸ਼ੈਤਾਨ ਜਦੋਂ ਵੀ ਜਿਹੜਾ ਰੱਬ ਦਾ ਕੰਮ ਮੁਕੰਮਲ ਹੋਣ ਵਾਲਾ ਜਾਂ ਰੱਬ ਮੁਕੰਮਲ ਕਰਦਾ ਹੈ, ਸ਼ੈਤਾਨ ਨੇ ਉਹਦੇ 'ਚ ਕਿਤੇ ਨਾ ਕਿਤੇ ਆ ਕੇ ਆਪਣੀ ਲੱਤ ਫਸਾਣੀ ਹੁੰਦੀ ਹੈ। ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ 10 ਮਹੀਨੇ ਇਹ ਸਾਰੇ ਸ਼ੈਤਾਨ ਦੀ ਚੱਲੀ ਨਹੀਂ, ਔਰ ਰੱਬ ਦੇ ਬੰਦਿਆਂ ਦੀ ਗੱਲ 72 ਸਾਲ ਦੀਆਂ ਦੁਆਵਾਂ ਔਰ ਅਕਾਲ ਪੁਰਖ ਦੀ ਮਿਹਰ ਦੇ ਨਾਲ ਇਸ ਦੇ ਉੱਤੇ ਦੋਨਾਂ ਮੁਲਕਾਂ ਦੇ ਨੁਮਾਇੰਦਿਆਂ ਦੇ ਦਸਤਖਤ ਹੋਏ। ਪਰ ਜਦੋਂ ਅਸੀਂ ਦੇਖਦੇ ਹਾਂ ਵੀ ਕਿਹੜੇ ਰਿਗਰੈਸਿਵ ਸਟੈਪਸ ਨੇ, ਔਰ ਜਿਵੇਂ ਮੈਂ ਪਾਸਿਕ ਰੈਫਰੈਂਸ 'ਚ ਗੱਲ ਕੀਤੀ ਸੀ ਕਿ ਸਭ ਤੋਂ ਪਹਿਲਾਂ ਇਹ ਕੈਪਟਨ ਅਮਰਿੰਦਰ ਔਰ ਉਹਦੇ ਜਿਹੜੇ ਹੋਰ ਸੀ ਉਹਨਾਂ ਦਾ ਸੀ ਕਿ ਵੀ ਬਿਲਕੁਲ ਪਾਸਪੋਰਟ ਨਹੀਂ ਹੋਣਾ ਚਾਹੀਦਾ, ਕੋਈ ਵੀ ਹੋਰ ਸ਼ਨਾਖਤੀ ਜਿਹੜਾ ਉਹ ਕਾਰਡ ਹੋਏ ਜਿਹਦੇ ਥੱਲੇ ਜਾਇਆ ਜਾਏ ਕਿ ਵੀ ਜੇ ਤਾਂ ਪਾਸਪੋਰਟ ਹੀ ਕਰਨਾ ਹੈ ਫਿਰ ਤਾਂ ਵੀਜ਼ਾ ਵੀ ਪਾਸਪੋਰਟ ਤੇ ਲੱਗ ਸਕਦਾ ਹੈ। ਲੇਕਿਨ ਇਸ ਗੱਲ ਤੇ ਜਦੋਂ ਦਾ ਇਹ ਜਾਰੀ ਹੋ ਗਿਆ ਔਰ ਪਾਸਪੋਰਟ ਹੁਣ ਜ਼ਰੂਰਤ ਹੈ, ਇਸ ਦੇ ਉੱਤੇ ਕਿਸੇ ਨੇ ਕੋਈ ਕਮੈਂਟ ਨਹੀਂ ਕੀਤਾ। ਇਹ ਮੈਂ ਮੈਂਸ਼ਨ ਕੀਤਾ ਸੀ। ਪਰ ਪਾਸਪੋਰਟ ਦੇ ਲਈ ਇਨਕੁਆਇਰੀ ਕਿਸ ਹੱਦ ਤੱਕ ਹੈ, ਅੱਜ ਹੀ ਸਾਡੇ ਇੱਕ ਮਿੱਤਰ ਅਮਰੀਕਨ ਸਿਟੀਜ਼ਨ ਜਿਨ੍ਹਾਂ ਨੇ ਕਿਹਾ ਕਿ ਜੀ ਮੈਂ ਆਪਣੀ ਭੈਣ ਔਰ ਆਪਣੇ ਭਰਾ ਨੂੰ ਵੀ ਕਿਹਾ ਕਿਉਂਕਿ ਉੱਥੇ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੈ ਕਿ ਵੀ ਤੁਸੀਂ ਆਨਲਾਈਨ ਅਪਲਾਈ ਕਰੋ ਵੀਜ਼ੇ ਦੇ ਲਈ ਔਰ ਉਹਦੇ ਲਈ ਕਰਤਾਰਪੁਰ ਸਾਹਿਬ ਦੀ ਇਜਾਜ਼ਤ ਦੇ ਲਈ ਰਜਿਸਟ੍ਰੇਸ਼ਨ ਕਰਵਾਓ ਆਪਣੀ। ਤੇ ਉਹ ਕਹਿਣ ਲੱਗੇ ਜੀ ਕਿ ਅਪਲਾਈ ਕਰਨ ਤੋਂ ਬਾਅਦ 2-3 ਦਿਨ ਬਾਅਦ ਹੀ ਜਿਹੜੇ ਨੇ ਉਹਨਾਂ ਦੇ ਪੁਲਿਸ ਆਫੀਸ਼ੀਅਲ ਉੱਥੇ ਪਹੁੰਚ ਗਏ ਇਨਵੈਸਟੀਗੇਸ਼ਨ ਦੇ ਲਈ। ਔਰ ਪਹਿਲਾ ਸਵਾਲ ਉਹਨਾਂ ਨੇ ਪੁੱਛਿਆ ਕਿ ਜੀ ਤੁਹਾਡਾ ਕੋਈ ਬੰਦਾ ਬਾਹਰ ਵੀ ਰਹਿੰਦਾ? ਉਹਨਾਂ ਨੇ ਕਿਹਾ ਜੀ ਹਾਂ ਸਾਡਾ ਭਰਾ ਬਾਹਰ ਹੈ ਜਾਂ ਦੂਜਾ। ਉਹ ਇੱਥੇ ਕਿਉਂ ਨਹੀਂ ਆਉਂਦਾ? ਉਹ ਕਹਿੰਦੇ ਉਹ ਤਾਂ ਆਉਂਦਾ ਰਹਿੰਦਾ, ਹਰ ਸਾਲ 2 ਸਾਲ ਬਾਅਦ ਆਉਂਦਾ। ਅੱਛਾ ਕੋਈ ਹੋਰ ਕੋਈ ਕਾਰਵਾਈ ਤਾਂ ਨਹੀਂ? ਔਰ ਅਸੀਂ ਆਏ ਹਾਂ ਜਿਹੜਾ ਉਹ ਇਨਵੈਸਟੀਗੇਟ ਕਰਨ ਦੇ ਲਈ। ਹੁਣ ਜਿਹੜੀ ਇੱਕ ਗੱਲ ਇਸ ਤੋਂ ਜ਼ਾਹਰ ਹੈ ਕਿ ਵੀ ਉਹਨਾਂ ਨੂੰ ਈਵਨ ਉਸ ਘਰ 'ਚ ਜਾਣ ਤੋਂ ਪਹਿਲਾਂ ਵੀ ਇਸ ਗੱਲ ਦਾ ਪਤਾ ਸੀ ਕਿ ਇਹਨਾਂ ਦਾ ਕੋਈ ਬੰਦਾ ਬਾਹਰ ਰਹਿੰਦਾ ਔਰ ਜੇ ਇਸ ਲੈਵਲ ਦੀ ਇਨਵੈਸਟੀਗੇਸ਼ਨ ਕਰਨੀ ਹੈ, ਪਹਿਲੀ ਗੱਲ ਤਾਂ ਹੁਣ ਰਜਿਸਟ੍ਰੇਸ਼ਨ ਤੋਂ ਬਾਅਦ ਔਰ ਉਹ ਹੋਣਗੇ ਰਜਿਸਟ੍ਰੇਸ਼ਨ ਜਿਹਨਾਂ ਕੋਲ ਪਾਸਪੋਰਟ ਹੈ। ਇਹ ਕੋਈ ਉਹਨਾਂ ਨੇ ਪਾਸਪੋਰਟ ਲਈ ਅਪਲਾਈ ਨਹੀਂ ਕੀਤਾ, ਉਹਨਾਂ ਦੇ ਕੋਲ ਪਾਸਪੋਰਟ ਨੇ, ਉਹਨਾਂ ਨੇ ਸਿਰਫ ਰਜਿਸਟ੍ਰੇਸ਼ਨ ਦੇ ਲਈ ਕੀਤਾ। ਤੇ ਜੇ ਰਜਿਸਟ੍ਰੇਸ਼ਨ ਲੈਵਲ ਦੇ ਉੱਤੇ ਇਸ ਲੈਵਲ ਦੀ ਇਨਵੈਸਟੀਗੇਸ਼ਨ ਜਿਹੜੀ ਹੈ ਕਿ ਤੁਸੀਂ ਆਪਣੇ ਬਾਹਰਲਿਆਂ ਦੀ ਵੀ ਲਿਸਟ ਦਿਓ ਕੌਣ ਹੈ ਕੀ ਹੈ ਉਹ ਆਂਦਾ ਹੈ ਕਿ ਨਹੀਂ, ਤੇ ਇਸ ਦਾ ਮਤਲਬ ਹੈ ਕਿ ਵੀ ਇਹਨਾਂ ਦੀ ਨੀਅਤ ਕੀ ਹੋਏਗੀ। ਇਹ ਤਾਂ ਜਿਹੜਾ ਉਹ ਮੰਗ ਹੋ ਰਹੀ ਸੀ ਜੀ ਖੁੱਲਾ 10,000 ਬੰਦਾ ਰੋਜ਼ ਜਾਣਾ ਚਾਹੀਦਾ, ਮੈਨੂੰ ਇਹ ਲੱਗਦਾ ਹੈ ਜਿਹੜੀ ਇਹਨਾਂ ਦੀ ਨੀਤੀ ਪਹਿਲਾਂ ਤਾਂ ਪਾਸਪੋਰਟ ਦੀ ਕੰਡੀਸ਼ਨ ਤੇ ਜੇ ਈਵਨ ਰਜਿਸਟ੍ਰੇਸ਼ਨ ਲਈ ਇਸ ਲੈਵਲ ਦੀ ਇਨਵੈਸਟੀਗੇਸ਼ਨ ਹੈ ਤੇ ਫਿਰ ਤਾਂ 5,000 ਦਾ ਨੰਬਰ ਪੂਰਾ ਹੋਣਾ ਵੀ ਐਵਰੀ ਡੇ ਦੇ ਲਈ ਸ਼ੁਰੂ 'ਚ ਹੋਏਗਾ, ਇਹ ਔਖਾ ਹੋ ਜਾਏਗਾ। ਔਰ ਇਹ ਇਹਨਾਂ ਦੀ ਲਾਈਨ ਬੜੀ ਕਲੀਅਰ ਨਜ਼ਰ ਆ ਰਹੀ ਹੈ ਕਿ ਇਹ ਕਿਸ ਡਾਇਰੈਕਸ਼ਨ ਵੱਲ ਲਿਜਾ ਰਹੇ। ਹੁਣ ਜਿਹੜੀ ਗੱਲ ਇਸ ਤੋਂ ਵੀ ਅੱਗੇ ਇਹ ਤਾਂ ਇੱਕ ਕਿਉਂਕਿ ਸਾਡੇ ਤੱਕ ਇਹ ਜਾਣਕਾਰੀ ਪਹੁੰਚੀ ਔਰ ਪਤਾ ਨਹੀਂ ਹੋਰ ਕਿੰਨੀਆਂ ਥਾਵਾਂ ਦੇ ਉੱਤੇ ਇਹ ਚੱਲ ਰਿਹਾ ਹੋਏਗਾ ਕਿ ਜਿਹੜੇ ਪਾਸਪੋਰਟ ਹੋਲਡਰ ਨੇ ਜੇ ਉਹਨਾਂ ਨੇ ਰਜਿਸਟ੍ਰੇਸ਼ਨ ਦੇ ਲਈ ਕੰਪਿਊਟਰ ਤੇ ਅਪਲਾਈ ਕੀਤਾ ਹੈ ਤੇ ਪੁਲਿਸ ਵਾਲੇ ਘਰ ਦੇ ਬਾਹਰ ਆ ਧਮਕੇ ਤੇ ਬਾਕੀਆਂ ਦਾ ਜਦੋਂ ਪਾਸਪੋਰਟ ਦੇਣੇ ਨੇ ਇਹਨਾਂ ਨੇ ਫਿਰ ਕੀ ਕਰਨਗੇ, ਉਹ ਕੀ ਕਰਨਗੇ। ਔਰ ਇਸ ਸਾਰੇ ਦੇ ਨਾਲ ਪੰਜਾਬ ਦਾ ਮੇਨ ਜਿਹੜਾ ਇਸ ਸਾਰੇ ਦੇ ਨਾਲ ਡੇਰਾ ਬਾਬਾ ਨਾਨਕ ਪ੍ਰੋਜੈਕਟ ਨੂੰ ਵੀ ਓਵਰਸੀ ਕਰ ਰਿਹਾ ਹੈ, ਟਰਸਟਵਰਦੀ ਹੈ ਕੈਪਟਨ ਅਮਰਿੰਦਰ ਦਾ ਜਿਹੜਾ ਹਿੰਦੂਤਵਾ ਦਾ ਪੂਰਾ ਸ਼ੋ ਬॉय ਹੈ, ਫੁੱਲ ਕੈਬਨਿਟ ਮਿਨਿਸਟਰ ਹੈ ਚਰਨਜੀਤ ਚੰਨੀ। ਔਰ ਇਹਨਾਂ ਨੇ ਪੰਜਾਬ ਗਵਰਨਮੈਂਟ ਵੱਲੋਂ ਇਹ ਸੀ ਕਿ ਉਹ ਨਨਕਾਣਾ ਸਾਹਿਬ ਜਾ ਕੇ 30-31 ਅਕਤੂਬਰ ਨੂੰ ਜਿਹੜਾ ਅਖੰਡ ਪਾਠ ਸਾਹਿਬ ਆਰੰਭ ਕਰਕੇ ਨਵੰਬਰ 2 ਨੂੰ ਉੱਥੇ ਭੋਗ ਪਾਉਣਾ ਚਾਹੁੰਦੇ ਸੀ। ਔਰ ਉਹਦੇ ਲਈ ਉਹਨਾਂ ਨੇ ਪੂਰਾ 22 ਮਿਨਿਸਟਰ ਜਿਨ੍ਹਾਂ ਦੇ ਵਿੱਚ ਕੁਝ MLA ਵੀ ਮਿਨਿਸਟਰ ਔਰ PR ਦੇ ਬੰਦੇ ਉਹਨਾਂ ਦੀ ਕਲੀਅਰੈਂਸ ਦੇ ਲਈ ਵੀਜ਼ਾ ਕਲੀਅਰੈਂਸ ਕਿਉਂਕਿ ਜ਼ਾਹਰ ਹੈ ਬੇਸ਼ੱਕ ਉਹ ਮਿਨਿਸਟਰ ਜਾਂ MLA ਨੇ ਪਰ ਉਹਨਾਂ ਨੇ ਬਿਫੋਰ ਜਾਣਾ ਉਹਦੇ ਲਈ ਉਹਨਾਂ ਨੇ ਮੋਦੀ ਕਲੀਅਰੈਂਸ ਤਾਂ ਇੰਡੀਅਨ ਫੋਰਨ ਮਿਨਿਸਟਰੀ ਦਿੰਦੀ ਹੈ ਬਿਲਕੁਲ। ਔਰ ਉਹਨਾਂ ਨੇ ਉਹਨਾਂ ਚੋਂ ਈਵਨ ਜਿਹੜੇ 22 ਉਹਨਾਂ ਨੇ ਜਾ ਕੇ ਅਖੰਡ ਪਾਠ ਕਰਵਾਉਣਾ ਸੀ ਉਹਨਾਂ ਚੋਂ 11 ਜਿਹੜੇ ਮੇਨ ਮਿਨਿਸਟਰ ਜਾਂ ਬੰਦੇ ਨੇ ਉਹਨਾਂ ਨੂੰ ਪਰਮਿਸ਼ਨ ਦੇਣ ਤੋਂ ਨਾ ਕਰ ਦਿੱਤੀ ਦੇਖੋ। ਔਰ ਇਸ ਸਾਰੇ ਦੇ ਨਾਲ ਔਰ ਇਹ ਉਹਨਾਂ ਦੇ ਮਿਨਿਸਟਰ ਦੀ ਸਟੇਟਮੈਂਟ ਹੈ ਕਿਉਂਕਿ ਜੇ ਤਾਂ ਕੋਈ ਐਰਾ ਗੈਰਾ ਕਹੇ ਫਿਰ ਤਾਂ ਇਹ ਕਿਸੇ ਹੋਰ ਖਾਤੇ 'ਚ ਪਾ ਦੇਣਗੇ, ਕਿਸੇ ਨੂੰ ਪਾਕਿਸਤਾਨ ਦਾ ਏਜੰਟ ਬਣਾ ਦੇਣਗੇ। ਔਰ ਇਹਨਾਂ ਦੀ ਟ੍ਰਿਬਿਊਨ ਅਖਬਾਰ ਦੀ ਚੰਨੀ ਦੇ ਹਵਾਲੇ ਨਾਲ ਖਬਰ ਹੈ
center denied nod to most names for delegation to Nankana Sahib, alleges Channi। ਹੁਣ ਇਹ ਚਰਨਜੀਤ ਸਿੰਘ ਚੰਨੀ ਕਹਿ ਰਿਹਾ ਹੈ ਕਿ ਜਿਹੜੇ ਡੈਲੀਗੇਸ਼ਨ ਨੇ ਨਨਕਾਣਾ ਸਾਹਿਬ ਜਾ ਕੇ ਇਸ ਮੌਕੇ ਦੇ ਉੱਤੇ ਅਖੰਡ ਪਾਠ ਆਰੰਭ ਕਰਨਾ ਸੀ, ਉਹਨਾਂ ਚੋਂ ਬਹੁਤਿਆਂ ਨੂੰ ਸੈਂਟਰ ਗਵਰਨਮੈਂਟ ਨੇ ਜਿਹੜੀ ਹੈ ਉਹ ਆਗਿਆ ਨਹੀਂ ਦਿੱਤੀ। ਪੰਜਾਬ ਮਿਨਿਸਟਰ ਚਰਨਜੀਤ ਸਿੰਘ ਚੰਨੀ on Wednesday alleged that a majority of names in a state government delegation, ਇਹ common ਨਹੀਂ ਹੈ, ਇਹ state government ਦਾ delegation which was proposed to visit Nankana Sahib in connection with the 550th birth anniversary celebrations of Guru Nanak Sahib were not approved by the center, ਕਿ ਉਹਨਾਂ ਨੂੰ ਉਹਨਾਂ ਨੇ ਅਪਰੂਵਲ ਨਹੀਂ ਦਿੱਤੀ। This was done by the center, और फिर उन्होंने कहा कि पंजाब गवर्नमेंट wanted to hold an अखंड पाठ at Nankana Sahib from October 31st to November 2nd, but out of 31 names sent by the state government, ਇਹ ਅਮਰਿੰਦਰ ਸ਼ੋ ਬॉय ਜਿਹਨੇ ਪੈਰਾਂ ਦੇ ਥੱਲੇ ਅੱਗ ਮਚੀ ਹੁੰਦੀ ਹੈ ਪਾਕਿਸਤਾਨ ਦੇ ਖਿਲਾਫ ਕਹਿਣ ਨੂੰ, ਔਰ ਹਮੇਸ਼ਾ ਜਿਹੜਾ ਉਹ ਬਾਹਰਲੇ ਸਿੱਖਾਂ ਦੇ ਖਿਲਾਫ, ਕੈਨੇਡਾ ਦੇ ਪੋਲੀਟੀਸ਼ੀਅਨਸ ਦੇ ਖਿਲਾਫ, ਖਾਲਿਸਤਾਨੀ, ਇਹ ਉਹਦੀ ਸਰਕਾਰ ਦਾ ਵਜ਼ੀਰ ਕਹਿ ਰਿਹਾ ਕਿ out of 31 names sent by state government, only 11 officers and journalists were accorded nod, and that too on the afternoon of October 29th, whereas permission was denied to Lok Sabha MPs, ministers and MLAs belonging to Punjab। ਉਹਨੇ ਕਿਹਾ ਜੀ ਮਤਲਬ ਜਿਹੜੇ ਯਾਰਾਂ ਨੂੰ ਸਿਰਫ ਮੀਡੀਆ ਵਾਲਿਆਂ ਨੂੰ ਤੇ ਅਫਸਰਾਂ ਨੂੰ ਦਿੱਤੀ ਪਰਮਿਸ਼ਨ, ਉਹ ਵੀ ਅਖੰਡ ਪਾਠ ਤਾਂ ਉਹਨਾਂ ਨੇ ਸਵੇਰੇ ਆਰੰਭ ਦੁਪਹਿਰ ਨੂੰ, ਬਾਕੀ ਜਿਹੜੇ ਈਵਨ MP ਤੇ MLA ਨੇ ਉਹਨਾਂ ਨੂੰ ਵੀ ਉਹਨਾਂ ਨੇ ਡਿਨਾਈ ਕਰ ਦਿੱਤਾ ਪਰਮਿਸ਼ਨ ਨੂੰ। ਫਿਰ ਉਹਨੇ ਇੱਕ ਬੜੀ ਸੀਰੀਅਸ ਗੱਲ ਵੀ ਕਹੀ, denying the nod is not only unconstitutional, ਕਿ ਹੁਣ ਸਟੇਟ ਗਵਰਨਮੈਂਟ ਦੇ ਨੁਮਾਇੰਦੇ ਨੇ ਉਹ, ਉਹਨਾਂ ਨੂੰ ਤੁਸੀਂ ਜਾਣ ਦੀ ਆਗਿਆ ਨਹੀਂ ਦਿੰਦੇ। ਉਹਨੇ ਕਿਹਾ ਜੀ ਇਹ ਸਿਰਫ ਗੈਰ ਆਈਨੀ ਨਹੀਂ ਹੈ, but a grave danger to the federal structure of the country, ਕਿ ਵੀ ਇੱਕ ਪਾਸੇ ਸਟੇਟਾਂ ਤੁਸੀਂ ਕਹਿੰਦੇ ਜੇ ਫੈਡਰਲ ਗਵਰਨਮੈਂਟ ਹੈ, ਜੇ ਪੰਜਾਬ ਗਵਰਨਮੈਂਟ ਦੇ ਮਿਨਿਸਟਰ 550 ਸਾਲ ਹੈ ਜਿਹਦੇ ਲਈ ਇਹ ਅਸੀਂ ਡਰਾਮੇਬਾਜ਼ੀ ਕਰ ਰਹੀ ਹੈ ਹਕੂਮਤ ਕਿ ਜੀ 에ਅਰ ਇੰਡੀਆ ਜਿਹੜੀ ਫੇਲਡ ਹੈ ਉਹਦੇ ਕੋਈ ਜਹਾਜ਼ ਚੜਦਾ ਨਹੀਂ, ਉਹਦੀ ਪੂੰਛ ਦੇ ਉੱਤੇ ਇੱਕ ਓਂਕਾਰ ਲਿਖ ਦਿੱਤਾ ਹੈ ਵੀ ਘੱਟੋ ਘੱਟ ਸਿੱਖੀ ਚੜ੍ਹਨਾ ਆ ਕੇ ਘਾਟੇ 'ਚ ਜਾ ਰਹੀ ਹੈ, ਡਿਜ਼ਾਸਟਰ ਹੈ। ਦੂਜੇ ਪਾਸੇ ਮਨ ਕੀ ਬਾਤ ਦੇ ਵਿੱਚ ਮੋਦੀ, ਅੱਜ ਮੈਂ ਉਹਦਾ ਕਿਸੇ ਨੇ ਮੈਨੂੰ ਕਲਿੱਪ ਭੇਜਿਆ ਉਹਨਾਂ ਦੇ ਹੀ ਕਿਸੇ ਭਗਤ ਨੇ ਕਿ ਜੀ ਦੇਖੋ, ਔਰ ਉਹਦੇ 'ਚ ਉਹ ਈਵਨ ਉਹ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਹੋ, ਹਿਸਟਰੀ ਨੂੰ ਆਪਣੇ ਤਰੀਕੇ ਨਾਲ ਜਿਵੇਂ RSS ਬਿਆਨ ਕਰਦੀ ਹੈ ਕਿ ਜੀ ਉਹਨਾਂ ਨੇ ਹਿੰਦੂਆਂ ਦੇ ਪਵਿੱਤਰ ਥਾਵਾਂ ਤੇ ਵੀ ਉਹ ਗਏ, ਹਰਿਦੁਆਰ ਵੀ ਗਏ, ਬਨਾਰਸ 'ਚ ਇੱਕ ਗੁਰਦੁਆਰਾ ਵੀ ਹੈ, ਉਹ ਜਗਨਨਾਥ ਪੁਰੀ ਵੀ ਗਏ। ਇਹ ਨਹੀਂ ਦੱਸਿਆ ਵੀ ਉੱਥੇ ਕੀ ਕਰਨ ਗਏ, ਉਹਨੇ ਇਹ ਦੱਸਿਆ ਜਿਵੇਂ ਉੱਥੇ ਰਿਸਪੈਕਟ ਪੇ ਕਰਨ ਗਏ ਹੁਣ ਹਰਿਦੁਆਰ। ਹਾਲਾਂ ਹਕੀਕਤ ਇਹ ਹੈ ਕਿ ਉਹਨਾਂ ਨੇ ਉੱਥੇ ਬਾਹਮਣਾਂ ਨੂੰ ਜਿੱਥੇ ਚੈਲੰਜ ਕੀਤਾ ਉਹ ਗੁਰਦੁਆਰਾ ਗਿਆਨ ਗੋਦੜੀ ਇਹਨਾਂ ਨੇ ਬਿਲਕੁਲ ਮਿਟਾ ਕੇ ਉਹਦੀ ਥਾਂ ਤੇ ਸਕਾਊਟਸ ਦਫ਼ਤਰ ਬਣਾਇਆ ਹੋਇਆ। ਫਿਰ ਮੈਂ ਕਿਉਂਕਿ ਉਹਨੂੰ ਧਿਆਨ ਨਾਲ ਦੇਖਿਆ, ਮੈਂ ਕਿਹਾ ਵੀ ਗੁਰੂ ਨਾਨਕ ਸਾਹਿਬ ਨੇ ਤਾਂ ਬ੍ਰਾਹਮਣਵਾਦ ਦੀਆਂ ਜੜ੍ਹਾਂ ਦੇ ਉੱਤੇ ਵਾਰ ਕੀਤਾ, ਜ਼ਾਤ ਪਾਤ ਸਿਸਟਮ। ਉਹਦੇ 'ਚ ਉਹ ਕਹਿ ਰਿਹਾ ਕਿ ਗੁਰੂ ਨਾਨਕ ਸਾਹਿਬ ਨੇ ਛੂਆ-ਛੂਤ ਦੇ ਖਿਲਾਫ, ਹੁਣ ਕਿਉਂਕਿ ਜ਼ਾਤ ਪਾਤ ਸਿਸਟਮ ਦੇ ਉੱਤੇ ਹੀ ਇਹ RSS ਦਾ, ਮਨੂਵਾਦ ਦਾ, ਬ੍ਰਾਹਮਣਵਾਦ ਦਾ, ਹਿੰਦੂਤਵਾਦ ਦਾ ਸਭ ਕੁਝ ਖੜਾ ਹੈ। ਬ੍ਰਾਹਮਣਵਾਦ ਕਹਿੰਦੇ ਹੀ ਉਹਨੂੰ ਨੇ ਵਰਣ ਆਸ਼ਰਮ ਨੂੰ, ਬ੍ਰਾਹਮਣ ਕੇ ਛਤਰੀ ਵੈਸ਼ ਸ਼ੂਦਰ। ਮੈਂ ਕਿਹਾ ਹੁਣ ਇਹ 550 ਸਾਲ ਗੁਰੂ ਨਾਨਕ ਸਾਹਿਬ ਦੇ ਗੱਲ ਕਰ ਰਿਹਾ, ਇਹ ਕੀ ਕਹੇਗਾ ਵੀ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਕੀ ਨੇ? ਤਾਂ ਉਹਨੇ ਕਿਹਾ ਜੀ ਛੂਆ-ਛੂਤ ਦੇ ਖਿਲਾਫ ਉਹਨਾਂ ਨੇ ਕਿਹਾ। ਹੁਣ ਛੂਆ-ਛੂਤ ਦੇ ਤੁਸੀਂ ਗਾਂਧੀ ਹੈ, ਗਾਂਧੀ ਦੀਆਂ ਸਾਰੀਆਂ ਰਾਈਟਿੰਗਸ ਕੱਢ ਲਓ, ਇੰਡੀਆ ਦੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਨੇ ਛਾਪੀਆਂ ਹੋਈਆਂ ਨੇ, ਕੰਪਲੀਟ ਵਰਕਸ ਆਫ ਗਾਂਧੀ। ਉਹਦੇ 'ਚ ਉਹਨੇ ਇੱਕ ਥਾਂ ਤੇ ਵੀ ਜ਼ਾਤ ਪਾਤ ਨੂੰ ਕੰਡੈਮ ਨਹੀਂ ਕੀਤਾ, ਸਿਰਫ ਇਹ ਕਿਹਾ ਕਿ ਜੀ ਜਿਹੜੇ ਸ਼ੂਦਰ ਨੇ ਉਹਨਾਂ ਨਾਲ ਚੰਗਾ ਸਲੂਕ ਹੋਣਾ ਚਾਹੀਦਾ, ਉਹਨਾਂ ਨੂੰ ਛੂਆ-ਛੂਤ ਨਹੀਂ। ਛੂਆ-ਛੂਤ ਦਾ ਮਤਲਬ ਹੀ ਇਹ ਹੈ ਕਿ ਵੀ ਜੇ ਉਹ ਛੂ ਗਿਆ ਤੇ ਜਿਹੜਾ ਉਹ ਪਿੱਟ ਜਾਏਗਾ ਹਾਇਰ ਕਾਸਟ ਵਾਲਾ। ਸਿਰਫ ਗਾਂਧੀ ਨੇ ਇਹ ਕਿਹਾ ਜੀ ਉਹਨਾਂ ਦੇ ਨਾਲ ਛੂਆ-ਛੂਤ ਨਹੀਂ ਹੋਣੀ ਚਾਹੀਦੀ, ਲੇਕਿਨ ਉਹਨੇ ਜਸਟੀਫਾਈ ਕੀਤਾ ਕਿ ਜਿਹੜਾ ਵਰਣ ਆਸ਼ਰਮ ਹੈ, ਜ਼ਾਤ ਪਾਤੀ ਸਿਸਟਮ ਹੈ, ਇਹ ਤਾਂ ਹਿੰਦੂ ਸਮਾਜ ਦੀ ਰੀੜ੍ਹ ਦੀ ਹੱਡੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿੱਦਣ ਇਹ ਰੀੜ੍ਹ ਦੀ ਹੱਡੀ ਟੁੱਟ ਗਈ, ਸਿੱਖ ਗੁਰੂ ਨਾਨਕ ਸਾਹਿਬ ਨੇ ਰੀੜ੍ਹ ਦੀ ਹੱਡੀ ਤੋੜੀ, ਇਸ ਲਈ 550 ਸਾਲ ਤੋਂ ਸਾਡੇ ਨਾਲ ਇਹ ਵੈਰ ਕਰਦੇ ਨੇ। ਇਸਲਾਮ ਨੇ ਰੀੜ੍ਹ ਦੀ ਹੱਡੀ ਤੋੜੀ ਉਹ ਸਾਰੇ ਦੀ, ਕਿਉਂਕਿ ਜ਼ਾਤ ਪਾਤ ਦੀ ਗੱਲ ਦੀ ਥਾਂ ਜਿਵੇਂ ਅਲਾਮਾ ਇਕਬਾਲ ਨੇ ਕਿਹਾ ਇਸਲਾਮ ਦੇ ਹਵਾਲੇ ਨਾਲ, ਏਕ ਹੀ ਸਫ ਮੇਂ ਖੜੇ ਹੋ ਗਏ ਸਭ ਮਹਿਮੂਦੋ ਇਆਜ਼, ਫਿਰ ਨਾ ਕੋਈ ਬੰਦਾ ਰਹਾ ਨਾ ਬੰਦਾ ਨਿਵਾਜ਼। ਹੁਣ ਇਹ ਹੈ
ਕਲਾਸਲੈਸ ਸੁਸਾਇਟੀ ਦੀ ਗੱਲ, ਕੋਈ ਡਿਫਰੈਂਸ਼ੀਏਸ਼ਨ ਨਹੀਂ ਹੈ ਰੰਗ ਜਾਂ ਨਸਲ ਜਾਂ ਕਿਸੇ ਦੇ। ਹੁਣ ਇਹੀ ਗੱਲ ਜਦੋਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ਿਸ਼। ਕਿ ਮੈਂ ਤਾਂ ਉਹਨਾਂ ਦੇ ਨਾਲ ਖੜਾ ਜਿਨ੍ਹਾਂ ਨੂੰ ਤੁਸੀਂ ਨੀਚ ਬਣਾਇਆ ਹੋਇਆ, ਜਿਨ੍ਹਾਂ ਨੂੰ ਤੁਸੀਂ ਸ਼ੂਦਰ ਬਣਾਇਆ ਹੋਇਆ। ਔਰ ਮੋਦੀ ਜਿਹੜਾ ਉਹ ਕਹਿ ਰਿਹਾ ਜੀ ਉਹਨਾਂ ਨੇ ਛੂਆ-ਛੂਤ ਦੇ ਖਿਲਾਫ ਗੱਲ ਕੀਤੀ, ਕਾਸਟ ਸਿਸਟਮ ਦੇ ਉੱਤੇ ਉਹਨੇ ਚੁੱਪੀ। ਔਰ ਇਸੇ ਤਰ੍ਹਾਂ ਉਹ ਸਾਰਾ ਹੀ ਇੱਕ ਪਾਸੇ ਤਾਂ ਇਹ ਡਰਾਮੇਬਾਜ਼ੀ ਚੱਲ ਰਹੀ ਹੈ ਔਰ ਇਹ ਕ੍ਰੈਡਿਟ ਲੈਣ ਦੀ ਕੋਸ਼ਿਸ਼ ਹੈ। ਦੇਖੋ ਜੀ 4 ਮੀਲ ਦੀ ਸਟ੍ਰਿਪ ਜਿਹੜੀ ਕਾਂਗਰਸ ਤੋਂ 72 ਸਾਲ 'ਚ ਨਹੀਂ ਬਣੀ, ਉਹਨੂੰ ਇਹ ਭੁੱਲ ਜਾਂਦਾ ਕਿ 72 ਸਾਲ 'ਚ 5 ਸਾਲ ਤੂੰ ਵੀ ਰਾਜ ਕੀਤਾ ਹੈ। ਪਹਿਲੀ ਟਰਮ 5 ਸਾਲ ਵਾਜਪਾਈ ਨੇ ਪਹਿਲਾਂ ਕੀਤਾ, 13 ਸਾਲ ਮਹੀਨੇ ਵੀ ਉਹਨੇ ਕੀਤਾ। ਉਹ ਕਿਸੇ ਨੇ ਕਿਹਾ ਸੀ ਘੱਟੋ ਘੱਟ ਇਹਨੂੰ, ਹੋਰ ਤਾਂ ਇਹ ਚਾਹ ਵੇਚਦਾ, ਕਹਿੰਦਾ ਮੈਂ ਆਇਆ ਇਹਨੂੰ ਹਿਸਾਬ ਹੀ ਸਿਖਾ ਦਿਓ ਮਾੜਾ ਮੋਟਾ ਕਿ ਵੀ ਆ ਜਿਹੜੇ 10-12 ਸਾਲ ਹੈ 72 ਚੋਂ ਕੱਢ ਦੇ, ਫਿਰ ਤੂੰ ਕਹੀ ਜਾ ਜੀ ਉਹ 4 ਮੀਲ 'ਚ ਨਹੀਂ ਕੀਤਾ, ਉਹ ਮੈਂ ਕਰ ਦਿੱਤਾ ਹੈ। ਪਰ ਇਹ ਤਾਂ 550 ਸਾਲਾਂ ਦੇ ਮੌਕੇ ਤੇ ਜੇ ਉਹਨਾਂ ਦੇ ਜਿਹੜੀ ਇਲੈਕਟਿਡ ਰਿਪਰੈਜ਼ੈਂਟੇਟਿਵ ਨੇ ਪੰਜਾਬ ਦੇ, ਜਿਨ੍ਹਾਂ ਦੇ ਵਿੱਚ MLA ਮਿਨਿਸਟਰ ਨੇ, ਉਹ ਨਨਕਾਣਾ ਸਾਹਿਬ ਜਾ ਕੇ ਅਖੰਡ ਪਾਠ ਨਹੀਂ ਰਖਾ ਸਕਦੇ, ਉਹਨਾਂ ਨੂੰ ਡਿਨਾਈ ਕਰ ਦਿੱਤਾ। ਔਰ ਉਹਨੇ ਇਹ ਕਿਹਾ ਕਿ ਵੀ ਇਹ ਜਿਹੜਾ ਵੱਡਾ ਖਤਰਾ ਹੈ ਫੈਡਰਲ ਸਟਰਕਚਰ ਨੂੰ, ਦਿਸ ਇਜ਼ ਅ ਗ੍ਰੇਵ ਡੇਂਜਰ ਟੂ ਦਾ ਫੈਡਰਲ ਸਟਰਕਚਰ ਆਫ ਦਾ ਕੰਟਰੀ। ਔਰ ਇਸ ਦੇ ਨਾਲ ਉਹਨੇ ਐਂਡ 'ਚ ਕਿਹਾ ਕਿ ਵੀ ਦਾ BJP ਗਵਰਨਮੈਂਟ, ਔਰ ਇਹ ਬਿਲਕੁਲ ਠੀਕ ਸਟੇਟਮੈਂਟ ਹੈ, ਦਾ BJP ਗਵਰਨਮੈਂਟ ਐਂਡ ਸ਼੍ਰੋਮਣੀ ਅਕਾਲੀ ਦਲ ਮੀਨਸ ਬਾਦਲਾਈਟਸ were engaged in dirty politics concerning the Prakash Purab celebrations, and their actions have proved that they are totally anti to the philosophy of Guru Nanak Sahib, which is based on universal brotherhood. उन्होंने कहा जी ये मोदी और बादल दल लाना ये बड़ी गंदी सियासत खेड रहे हैं और ये गल दसदी है कि भी ये किस हद तक जाके ਜਿਹੜਾ ਇਹ ਉਸ ਨੂੰ ਨਾਕਾਮਯਾਬ ਕਰਨਾ ਚਾਹੁੰਦੇ ਨੇ। ਔਰ ਜਿਹੜੀ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਹੈ, ਉਹਨਾਂ ਦੀ ਵਿਚਾਰਧਾਰਾ ਹੈ ਯੂਨੀਵਰਸਲ ਲਵ ਦੀ, ਹਰ ਇੱਕ ਦੇ ਨਾਲ ਮੁਹੱਬਤ, ਇਹ ਬਿਲਕੁਲ ਉਸ ਦੇ ਬਰਕਸ ਜਿਹੜਾ ਉਹ ਕੰਮ ਕਰ ਰਹੇ ਨੇ। ਔਰ ਇਹਦੇ ਨਾਲ ਨਾਲ ਇੱਕ ਪਾਰਟ ਜਿਹੜਾ ਸਾਡੇ 1-2 ਪਾਕਿਸਤਾਨੀ ਵੀਰਾਂ ਨੇ ਸਾਨੂੰ ਲਿਖਿਆ ਵੀ ਕਮੈਂਟ ਸੈਕਸ਼ਨ ਦੇ ਵਿੱਚ, ਜਿਹੜੇ ਭਾਰਤ ਦੇ ਵਿੱਚ ਬਹੁਤ ਸਾਰੇ ਚੈਨਲ ਨੇ, ਉਹਨਾਂ ਨੇ ਇੱਕ ਪ੍ਰਚਾਰ ਹੋਰ ਆਰੰਭਿਆ ਹੋਇਆ। ਹੁਣ ਪਹਿਲੀ ਗੱਲ ਤੇ ਜ਼ਾਹਰ ਹੈ ਵੀ ਜੇ ਪਾਸਪੋਰਟ ਕੰਡੀਸ਼ਨ ਨਾ ਹੁੰਦਾ ਜਿਹੜਾ ਕਿ ਸੀ ਕਿ ਨਹੀਂ ਹੋਏਗਾ, ਫਿਰ ਤਾਂ ਕੋਈ ਵੀਜ਼ਾ ਜਾਂ ਐਂਟਰੀ ਤੇ ਐਗਜ਼ਿਟ ਦੀ ਲਾਈਨ ਹੀ ਨਹੀਂ ਸੀ। ਹੁਣ ਕਿਉਂਕਿ ਇੰਡੀਆ ਨੇ ਪਾਸਪੋਰਟ ਵਾਲੀ ਗੱਲ ਨੂੰ ਜ਼ਰੂਰੀ ਬਣਾਇਆ, ਹੁਣ ਜ਼ਾਹਰ ਹੈ ਕਿ ਵੀਜ਼ਾ ਤਾਂ ਨਹੀਂ ਹੋਏਗਾ ਕਰਤਾਰਪੁਰ ਸਾਹਿਬ ਲਈ, ਉਹ ਤਾਂ ਜੇ ਬਾਕੀ ਗੁਰਦੁਆਰਿਆਂ ਜਾਣਾ ਲੈਣਾ ਪਏਗਾ। ਪਰ ਤੁਸੀਂ ਉਸ ਦੇ ਲਈ ਜੇ ਪਾਕਿਸਤਾਨ ਨੇ ਸਕੈਨ ਕਰਨਾ, ਤੁਸੀਂ ਐਂਟਰੀ ਦੀ ਸਟੈਂਪ ਤਾਂ ਲਾਓਗੇ, ਫਿਰ ਜਦੋਂ ਤੁਸੀਂ ਸਵੇਰੇ ਆ ਕੇ ਸ਼ਾਮ ਨੂੰ ਮੁੜੇ ਤੁਸੀਂ ਐਗਜ਼ਿਟ ਦੀ ਸਟੈਂਪ ਲਾਓਗੇ, ਸਟੈਂਪਸ ਤਾਂ ਲੱਗ ਗਈਆਂ। ਹੁਣ ਉਹਦਾ ਪ੍ਰੋਪੇਗੈਂਡਾ ਕੀ ਕਰ ਰਹੇ ਨੇ ਕਿ ਜੀ ਜਿਹੜੇ ਵੀ ਪਾਸਪੋਰਟ ਦੇ ਉੱਤੇ ਜਿਹਦੇ ਪਾਕਿਸਤਾਨ ਦੀਆਂ ਸਟੈਂਪਸ ਲੱਗੀਆਂ ਹੋਣਗੀਆਂ, ਉਹਨਾਂ ਨੂੰ ਦੁਨੀਆ ਦੇ ਹੋਰ ਮੁਲਕਾਂ ਦਾ ਵੀਜ਼ਾ ਨਹੀਂ ਮਿਲਦਾ, ਕਿਉਂਕਿ ਪਾਕਿਸਤਾਨ ਨੂੰ ਦੁਨੀਆ ਨਫ਼ਰਤ ਕਰਦੀ ਹੈ, ਉਹਨਾਂ ਨੂੰ ਦਹਿਸ਼ਤਗਰਦੀ ਨਾਲ ਦੇਖਦੇ ਨੇ। ਔਰ ਜਿਨ੍ਹਾਂ ਨੇ ਫਿਰ ਨਿਊਜ਼ੀਲੈਂਡ, ਕੈਨੇਡਾ, ਆਸਟ੍ਰੇਲੀਆ ਇੱਧਰ ਉੱਧਰ ਜਾਣਾ, ਉਹ ਨਹੀਂ ਜਾ ਸਕਣਗੇ ਕਿਉਂਕਿ ਉਹਨਾਂ ਦੇ ਉੱਤੇ ਪਾਕਿਸਤਾਨ ਦੀ ਐਂਟਰੀ ਔਰ ਐਗਜ਼ਿਟ ਤੇ ਨਾਲ ਦੀ ਨਾਲ ਇਹ ਖਬਰ ਪਲਾਂਟ ਕਰਾ ਦਿੱਤੀ। ਪਾਕਿਸਤਾਨ ਟੂ ਸਟੈਂਪ passports of pilgrims, Federal Investigative Agency will mark travel documents on entry and exit। ਹੁਣ ਇਹ ਕਹਿ ਕੇ ਉਹਨਾਂ ਨੇ ਇਹ ਫਰਦਰ ਡਿਸਕਰੇਜਮੈਂਟ ਹੈ। ਔਰ ਖਾਸ ਤੌਰ ਤੇ ਜਿਹੜੇ ਨੌਜਵਾਨ ਬੱਚੇ ਬੱਚੀਆਂ ਵੱਡੀ ਗਿਣਤੀ ਦੇ ਵਿੱਚ ਬਾਹਰ ਨਿਕਲਣ ਦੇ ਲਈ ਪਾਸਪੋਰਟ ਜੇਬ 'ਚ ਪਾਈ ਫਿਰਦੇ ਨੇ ਕਿ ਜੀ ਪੜਨ ਦੇ ਬਹਾਨੇ ਜਾਂ ਕਿਤੋਂ ਵੀ ਇੱਥੋਂ ਨਿਕਲੋ ਗੰਦਖਾਨੇ 'ਚੋਂ, ਉਹਨਾਂ ਦੇ ਲਈ ਇਹ ਉਹਨਾਂ ਨੇ ਮੈਸੇਜ ਦੇ ਦਿੱਤਾ ਕਿ ਜੀ ਤੁਹਾਨੂੰ ਉੱਥੇ ਜਾਣ ਦੀ ਲੋੜ ਨਹੀਂ ਕਰਤਾਰਪੁਰ, ਕਿਉਂਕਿ ਤੁਹਾਡੇ ਐਂਟਰੀ ਐਗਜ਼ਿਟ ਲੱਗ ਜਾਏਗਾ ਔਰ ਤੁਸੀਂ ਜਿਹੜਾ ਇਸ ਸਾਰੇ ਦੇ ਨਾਲ ਤੁਹਾਨੂੰ ਉੱਥੇ ਜਿਹੜਾ ਮੁੜ ਕੇ ਹੋਰ ਦੇਸ਼ਾਂ ਦਾ ਵੀਜ਼ਾ ਨਹੀਂ ਮਿਲੇਗਾ। ਔਰ ਮੈਂ ਇਸ ਸਾਰੇ ਦੇ ਨਾਲ ਹੀ, ਕਿਉਂਕਿ ਜਿੱਥੇ ਅਸੀਂ ਕੱਲ ਬੜੇ ਵੇਰਵੇ ਦੇ ਨਾਲ ਲੈਟਰ ਪਹਿਲੇ ਸੈਗਮੈਂਟ ਵਲੀ ਅੱਲਾ ਵਾਲਾ ਗੁਰੂ ਨਾਨਕ ਸਾਹਿਬ ਨੂੰ ਮੁਖਾਤਬ ਕਰਦੇ ਆ ਪੜ੍ਹਿਆ, ਸਾਡੇ ਬਹੁਤ ਹੀ ਪਿਆਰੇ ਵਿਊਅਰ ਜਿਹੜੇ ਸਾਨੂੰ ਬਹੁਤ ਸਾਰੀ ਜਾਣਕਾਰੀ ਵੀ ਭੇਜਦੇ ਨੇ, ਯਵਾਰ ਸ਼ਾਹ ਕੈਨੇਡਾ ਤੋਂ, ਉਹਨਾਂ ਦੀ ਵੀ ਬੜੀ ਪਿਆਰੀ ਲਿਖਤ ਇਸ ਨਾਲ ਸੰਬੰਧਿਤ ਆਈ ਔਰ ਉਹਨਾਂ ਨੇ ਮੈਨੂੰ ਇੱਕ ਕਾਪੀ ਵੀ ਭੇਜੀ ਜਿਹੜਾ ਕਿ ਉਹਨਾਂ ਨੇ ਪਾਕਿਸਤਾਨ ਦੀ ਹਕੂਮਤ ਨੂੰ ਜਿਹੜਾ ਸਾਡੇ TV 84 ਔਰ ਸਾਡੇ ਹਵਾਲੇ ਨਾਲ ਐਜ਼ ਏ ਗੈਸਟ ਆਫ ਆਨਰ ਸਟੇਟ ਵੱਲੋਂ ਬਣਾਉਣ ਦੇ ਲਈ ਉਹਨਾਂ ਨੇ
ਲਿਖਿਆ ਸੀ ਔਰ ਉਹਨਾਂ ਨੇ ਸਾਡੀ ਤਾਰੀਫ ਕਿ ਟੀਵੀ 84 ਕਿਵੇਂ ਉਹਨਾਂ ਸਾਂਝਾਂ ਦਾ ਇੱਕ ਮੁਦਈ ਨਹੀਂ, ਇੱਕ ਸੱਚਮੁੱਚ ਦਾ ਪੈਗਾਮ ਉਹਨਾਂ ਨੇ ਥਾਂ ਥਾਂ ਪਹੁੰਚਾਇਆ। ਔਰ ਉਹਨਾਂ ਨੇ ਜਿਹੜੇ ਲਫ਼ਜ਼ ਮੇਰੇ ਲਈ ਸਿਫਤ ਤੇ ਕਹੇ ਨੇ ਉਹ ਤਾਂ ਮੈਂ ਦੁਹਰਾ ਨਹੀਂ ਸਕਦਾ, ਇਹ ਤਾਂ ਮੀਆਂ ਮਿੱਠੂ ਵਾਲੀ ਗੱਲ ਹੋਏਗੀ। ਔਰ ਪਰ ਉਹਨਾਂ ਨੇ ਟੀਵੀ 84 ਪ੍ਰੋਗਰਾਮ ਦੇ ਹਵਾਲੇ ਦੇ ਨਾਲ ਵੀ ਇਹ ਗੱਲ ਕੀਤੀ ਕਿ ਵੀ ਜਿੰਨਾ ਕੰਮ ਇਹ ਸਾਰੇ ਦੇ ਉੱਤੇ ਮੈਂ ਥੋੜਾ ਇਸ ਨੂੰ ਟੱਚ, ਕਿਉਂਕਿ ਜਿਸ ਮੁਹੱਬਤ ਨਾਲ ਉਹਨਾਂ ਨੇ ਉਹਨਾਂ ਨੂੰ ਲਿਖਿਆ ਔਰ ਮੈਨੂੰ ਉਹਨਾਂ ਨੇ ਉਹਨਾਂ ਦੀ ਕਾਪੀ ਭੇਜੀ, ਲੇਕਿਨ ਜਿਹੜਾ ਉਸ ਮੈਂ ਸਾਰੇ ਨੂੰ ਤਾਂ ਨਹੀਂ ਡਿਸਕਸ ਕਰ ਸਕਾਂਗਾ, ਵਕਤ ਵੀ ਨਹੀਂ ਹੈ ਔਰ ਮੀਆਂ ਮਿੱਠੂ ਵੀ ਨਹੀਂ ਮੈਂ ਬਣਨਾ। ਪਰ ਉਹਦੇ ਚ ਉਹਨਾਂ ਨੇ ਇਹ ਕਿਹਾ ਸੀ ਕਿ ਇਮਰਾਨ ਖਾਨ ਸਾਹਿਬ ਨੂੰ ਕਿ ਵੀ ਓਪਨਿੰਗ ਆਫ ਕਰਤਾਰਪੁਰ ਕੋਰੀਡੋਰ ਇਜ਼ ਹਿਸਟੋਰਿਕ as no politician or government in Pakistan or India was able to do so. This has been the Sikh demand for 70 years, for which Sikhs worldwide thank Pakistan, which have in Nankana Sahib, the birthplace of Sikh religion, and Kartarpur Sahib, where Baba Guru Nanak spent his last 18 years of his life. Our government restoring and developing these holy places has been applauded by Sikhs worldwide, and they will be investing hundreds of millions. ਜ਼ਾਹਰ ਹੈ ਇਸ ਦੇ ਉੱਤੇ ਅਸੀਂ ਜ਼ਿਕਰ ਕਰਦੇ ਹਾਂ। ਫਿਰ ਉਹਨਾਂ ਨੇ ਸਾਡਾ ਮੈਂਸ਼ਨ ਕਰਕੇ ਆ ਹੋਸਟ ਆਫ ਟੀਵੀ 84 ਪ੍ਰੋਗਰਾਮ such of such from New York is seen not just in USA, Canada and Pakistan but across the world. He has championed the cause of justice and freedom for Khalistan. He has also championed the heroic struggle for freedom of Kashmiri people. He has covered it every day since India violated UN Security Council resolutions by annexing and brutally clamping curfew and news media blackout in the Indian occupied Kashmir. और फिर उन्होंने साड़ी तारीफ के विच कहा कि भी आउटस्टैंडिंग टीवी ब्रॉडकास्टर हिस्टोरियन known around the world for his outstanding work, therefore he must be officially invited। अगे उन्होंने होर भी सफत दे गल कहे ने और उहदे च उन्होंने पाकिस्तानियों नाल साडे ਮੁਹੱਬਤ ਦੇ ਸਬੰਧਾਂ ਦੀ ਗੱਲ ਵੀ ਕੀਤੀ। ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਵੀ ਹਾਂ। ਹਾਲਾਂਕਿ ਅਸੀਂ ਇੱਕ ਪ੍ਰੋਗਰਾਮ 'ਚ ਥੋੜੇ ਢੰਗ ਨਾਲ ਦੱਸਿਆ ਸੀ ਕਿ ਅਸੀਂ ਸ਼ਾਇਦ ਇਸ ਮੌਕੇ ਤੇ ਨਹੀਂ ਜਾ ਪਾਵਾਂਗੇ ਕਿਉਂਕਿ ਕੁਛ ਐਸਾ ਵੀ ਇੱਥੇ ਵੀ ਹੈ ਜਿਹੜਾ ਸਾਨੂੰ ਰੋਕਦਾ ਜਾਣ ਤੋਂ ਇਸ ਮੌਕੇ ਦੇ ਉੱਤੇ। ਬਿਲਕੁਲ ਬਹੁਤ ਜਲਦੀ ਅਸੀਂ ਇਸ ਨੂੰ, ਹਾਲਾਂਕਿ ਸਾਡੀ ਟੀਵੀ 84 ਦੀ ਟੀਮ ਵੱਲੋਂ ਉੱਥੇ ਲੋਕਲ ਅਸੀਂ ਗੱਲਬਾਤ ਵੀ ਚਲਾਈ ਹੋਈ ਹੈ ਕਿ ਵੀ ਕਿਵੇਂ ਅਸੀਂ ਉੱਥੋਂ ਦੇ ਸਾਰੇ ਪ੍ਰੋਗਰਾਮ ਲਾਈਵ ਕਵਰ ਕਰ ਸਕੀਏ। ਪਰ ਮੈਂ ਇਸ ਫਾਰਮੈਟ ਰਾਹੀਂ ਆਪਣੇ ਸਾਰੇ ਉਹਨਾਂ ਵੀਰਾਂ ਭੈਣਾਂ ਨੂੰ ਜਿਨ੍ਹਾਂ ਨੇ ਬਹੁਤ ਸਾਰਿਆਂ ਨੇ ਲਿਖਿਆ, ਇੰਤਜ਼ਾਰ ਵੀ ਕਰ ਰਹੇ ਨੇ, ਕਰਾਚੀ ਤੋਂ ਉਹਨਾਂ ਦੀ ਲਿਖਤ ਸੀ ਅੱਜ ਕਿ ਜੇ ਤੁਸੀਂ ਆਣਾ ਤੇ ਫਿਰ ਮੈਂ ਉੱਥੋਂ ਆਵਾਂਗਾ, ਅਦਰਵਾਈਜ਼ ਮੈਂ ਵੈਸੇ ਰੂਟੀਨ 'ਚ ਫਿਰ ਜਾਵਾਂਗਾ ਜਦੋਂ ਮੌਕਾ ਬਣੇ। ਸੋ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਵੀ ਇਸ ਵਾਰ ਬਹੁਤ ਕੁਛ ਟੂ ਕਲੋਜ਼ ਚੱਲ ਰਿਹਾ ਹੈ। ਕਈ ਚੀਜ਼ਾਂ ਇੱਥੋਂ ਦੇ ਸਿਸਟਮ ਦੀਆਂ ਵੀ ਨੇ ਜਿਹੜੀਆਂ ਅਸੀਂ ਖੁੱਲ੍ਹ ਕੇ ਬਿਆਨ ਨਹੀਂ ਕਰ ਸਕਦੇ, ਪਰ ਸਾਡੇ ਲਈ ਇੱਕ ਜ਼ਰੂਰੀ ਹੈ ਕਿ ਅਸੀਂ ਜਿੱਥੇ ਖਾਲਿਸਤਾਨ ਦੀ ਸਟਰਗਲ ਦੇ ਝੰਡਾ ਬਰਦਾਰ ਹੈ, ਸਾਡੇ ਕਸ਼ਮੀਰੀ ਭਰਾ ਭੈਣਾਂ ਦੀ ਆਜ਼ਾਦੀ ਦੇ ਮੁਦਈ ਔਰ ਉਸ ਸਾਰੇ ਦੇ ਲਈ ਵੀ, ਸੋ ਸਾਨੂੰ ਬਹੁਤ ਕੁਝ ਦੇਖਣਾ ਪੈਂਦਾ ਹੈ ਤਾਂ ਕਿ ਅਸੀਂ ਇਸ ਆਵਾਜ਼ ਨੂੰ ਲੰਬਾ ਵਕਤ ਜਾਰੀ ਰੱਖ ਸਕੀਏ। ਇਹ ਠੀਕ ਹੈ ਬਹੁਤ ਸਾਰੇ ਸਾਨੂੰ ਪਿਆਰ ਕਰਨ ਵਾਲੇ ਔਰ ਈਵਨ ਉਹਨਾਂ ਦੇ ਸਰਕਾਰੀ ਦਰਬਾਰੇ ਲੈਵਲ ਦੇ ਉੱਤੇ ਵੀ, ਲੇਕਿਨ ਮੈਂ ਸਮਝਦਾ ਕਿ ਸਾਡਾ ਦੁਸ਼ਮਣ ਜਿਸ ਹੱਦ ਤੱਕ ਜਾ ਰਿਹਾ ਹੈ ਔਰ ਜਾ ਸਕਦਾ ਹੈ ਉਸ ਨੂੰ ਵੀ ਅਸੀਂ ਧਿਆਨ 'ਚ ਰੱਖਦੇ ਹਾਂ। ਸਾਡਾ ਅਲਟੀਮੇਟ ਅਸੀਂ ਤੁਹਾਡੇ ਹਰ ਪਿਆਰ ਭਰੇ ਲਫ਼ਜ਼ ਦੇ ਦੇਣਦਾਰ ਹੈ ਔਰ ਤੁਹਾਡੀ ਇਹ ਮੁਹੱਬਤ ਤੁਸੀਂ ਕਿਤੇ ਬੈਠ ਕੇ ਕਰੋ, ਇਹ ਟੈਲੀਪੈਥੀ ਹੈ, ਮੇਰੇ ਤੱਕ ਪਹੁੰਚਦੀ ਹੈ ਔਰ ਜਿਹੜਾ ਮੈਨੂੰ ਚੱਲਦਾ ਵੀ ਰੱਖ ਰਿਹਾ ਹੈ ਤੁਹਾਡੀ ਮੁਹੱਬਤ, ਤੁਹਾਡੇ ਪਿਆਰ ਦਾ ਸਰਮਾਇਆ ਜਿਹੜਾ ਮੈਂ ਇਕੱਠਾ ਕੀਤਾ, ਜਿਹਨੇ ਮੈਨੂੰ ਹਮੇਸ਼ਾ ਹੀ ਤਾਕਤ ਦਿੱਤੀ ਹੈ, ਬਲ ਦਿੱਤਾ ਹੈ ਔਰ ਬਹੁਤ ਜਲਦੀ ਮੇਰੀ ਇਹ ਚਾਹਨਾ ਵੀ ਹੈ ਕਿ ਉਸ ਮੁਕੱਦਸ ਧਰਤੀ ਦੇ ਉੱਤੇ ਮੈਂ ਸਜਦਾ ਕਰ ਸਕਾਂ। ਨਨਕਾਣਾ ਸਾਹਿਬ ਦੀ ਪਾਵਨ ਧਰਤੀ ਔਰ ਕਰਤਾਰਪੁਰ ਸਾਹਿਬ ਜਿਹੜਾ ਸੱਚਮੁੱਚ ਇੱਕ ਅਜੂਬੇ ਦੇ ਤੌਰ ਤੇ ਉਭਰਿਆ ਹੈ, ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਵੀ ਬਣਿਆ 800 ਏਕੜ 'ਚ ਔਰ ਜਿਸ ਲੈਵਲ ਤੱਕ ਜਾ ਕੇ ਇਸ ਵੇਲੇ ਉਸ ਦੀ ਚਰਚਾ ਹੈ। ਪਰ ਕਈ ਵਾਰ ਇਸ ਗੱਲ ਦਾ ਵੀ ਧਿਆਨ ਰਹੇ ਦੇਸ਼ ਤੇ ਕਾਲ ਜਿਹਨੂੰ ਅਸੀਂ ਟਾਈਮ ਐਂਡ ਸਪੇਸ ਕਹਿੰਦੇ ਹਾਂ, ਇਹ ਅੱਲਾਹ ਤਾਲਾ ਵਾਹਿਗੁਰੂ ਦੇ ਹੱਥ 'ਚ ਨੇ। ਕੁਝ ਚੀਜ਼ਾਂ ਬਹੁਤ ਵਾਰ ਜਦੋਂ ਆਮ ਸਾਡੇ ਬਜ਼ੁਰਗ ਵੀ ਕਹਿੰਦੇ ਸੀ ਕਿ ਜਦੋਂ ਦਾਣਾ ਪਾਣੀ
ਚੱਕਿਆ ਜਾਂਦਾ ਹੈ ਤੇ ਤੁਸੀਂ ਬਿਲਕੁਲ। ਚੱਕੇ ਜਾਂਦੇ ਹੋ, ਤੁਰ ਪੈਂਦੇ ਹੋ। ਬਿਲਕੁਲ ਤੇ ਜੀ। ਜਿੱਥੇ ਦਾ ਤੁਸੀਂ ਦਾਣਾ ਪਾਣੀ ਛਕਣਾ ਹੁੰਦਾ ਹੈ, ਉਹ ਦਰਵਾਜ਼ੇ ਖੁੱਲ ਜਾਂਦੇ ਨੇ। ਸੋ ਅਸੀਂ ਜ਼ਰੂਰ ਆਉਣ ਵਾਲੇ ਪੀਰੀਅਡ 'ਚ 2020 ਨਾਲ ਹੋਰ ਵੀ ਬਹੁਤ ਕੁਝ ਜੁੜਿਆ ਹੋਇਆ ਹੈ, ਜੀ ਪਰ ਸਾਡੀ ਇਹ ਕੋਸ਼ਿਸ਼ ਹੋਏਗੀ ਕਿ ਜਿੰਨੀ ਜਲਦੀ ਹੋ ਸਕੇ ਅਸੀਂ ਆਪਣੇ ਗੁਰੂਆਂ ਦੀ ਉਸ ਪਾਵਨ ਧਰਤੀ ਦੇ ਉੱਤੇ ਔਰ ਸਾਡੇ ਹੁਣ ਤਾਂ ਉਹ ਮੁਹੱਬਤ ਕਰਨ ਵਾਲੇ ਪਿਆਰਿਆਂ ਦੀ ਪਿਆਰੀ ਧਰਤੀ ਦੇ ਉੱਤੇ ਵੀ ਆ ਕੇ ਜਿਹੜਾ ਉਹ ਨਤਮਸਤਕ ਹੋਈਏ, ਉਸ ਨੂੰ ਸਜਦਾ ਕਰ ਸਕੀਏ। ਜੀ ਔਰ ਯਵਾਰ ਖਾਨ ਸਾਹਿਬ ਦਾ ਜਿਹੜਾ ਲੈਟਰ ਹੈ ਉਹ ਮੈਂ ਹੁਣ ਰੱਖ ਲੈਣਾ। ਬਿਲਕੁਲ ਇਹ ਤਾਂ ਮੈਂ ਇਨਵੀਟੇਸ਼ਨ ਦਾ ਪਾਰਟ ਪੜਿਆ ਸੀ, ਪਰ ਮੈਂ ਘੜੀ ਵੱਲ ਦੇਖ ਰਿਹਾ ਵੀ ਆਲਰੇਡੀ ਜੀ ਡਾਕਟਰ ਉਹਨਾਂ ਸਾਹਿਬ। ਦਾ ਜਿਹੜਾ ਇੱਕ ਬਹੁਤ ਹੀ ਇਸ ਮੁੱਦੇ ਦੇ ਉੱਤੇ ਕਰਤਾਰਪੁਰ ਸਾਹਿਬ ਦੀ ਕੰਪਲੀਸ਼ਨ ਤੇ ਉਹਨਾਂ ਦੀ ਵਧਾਈ ਵਾਲਾ ਲਈ ਲਿਖਤ ਹੈ, ਇਸ ਨੂੰ ਜਿਹੜਾ ਅਸੀਂ ਫਿਰ ਸਾਂਝੇ ਕਰਾਂਗੇ। ਬਿਲਕੁਲ ਔਰ ਵੈਸੇ ਇਹ ਇਨਵੀਟੇਸ਼ਨ ਭੇਜਣ ਤੋਂ ਬਾਅਦ ਸਾਡੇ ਵੀਰ ਨੇ ਵੀ, ਜਵਾਰ ਸ਼ਾਹ ਸਾਹਿਬ ਨੇ ਵੀ ਸਾਨੂੰ ਇਹੀ ਐਡਵਾਈਸ ਕੀਤਾ ਹੈ ਕਿ ਇਸ ਵਾਰ ਤੁਸੀਂ ਜੇ ਨਹੀਂ ਵੀ ਜਾ ਸਕਦੇ ਤੇ ਕੋਈ ਗੱਲ ਨਹੀਂ ਹੈ, ਕਿਉਂਕਿ ਉਹਨਾਂ ਨੇ ਵੀ ਬਹੁਤ ਸਾਰੇ ਫੈਕਟਰਸ ਦੇਖੇ ਨੇ ਜੀ ਔਰ ਮੈਂ ਉਹ ਡਿਸਕਸ ਨਹੀਂ ਕਰਨਾ ਚਾਹੁੰਦਾ। ਲੇਕਿਨ ਅਸੀਂ ਤੁਹਾਡੇ ਸਭ ਦੇ ਸੱਦੇ ਦਾ ਵੀ ਸ਼ੁਕਰੀਆ। ਔਰ ਫਾਈਨਲੀ ਹੁਣ ਅਸੀਂ ਜਿਹੜੇ ਹਰ ਰੋਜ਼ ਕੋਈ ਨਾ ਕੋਈ 2-3 ਕਮੈਂਟ ਹੁੰਦੇ ਨੇ, ਦੱਸੋ ਤੁਸੀਂ ਤੁਹਾਡਾ ਕਦੋਂ ਕੀ ਆ ਰਹੇ ਹੋ? ਪ੍ਰੋਗਰਾਮ ਹੈ। ਜੀ ਅਸੀਂ ਤੁਹਾਡੇ ਸਭ ਤੋਂ ਦੋ ਹੱਥ ਜੋੜ ਕੇ ਮਾਫੀ ਚਾਹੁੰਦੇ ਮੰਗਦੇ ਹਾਂ। ਹਾਂ। ਲੇਕਿਨ ਇਹ ਸਾਡਾ, ਜੇ ਰੱਬ ਨੇ ਚਾਹਿਆ, ਅਲਟੀਮੇਟਲੀ ਕਰਨ ਕਾਰਨ ਸਮਰੱਥ ਰੱਬ ਹੈ, ਤੇ ਆਉਣ ਵਾਲੇ ਸਾਲ 'ਚ ਜੇ ਰੱਬ ਨੇ ਸਾਹ ਬਖਸ਼ੇ, ਉਸ ਦਾ ਹੁਕਮ ਹੋਇਆ ਤੇ ਅਸੀਂ ਜ਼ਰੂਰ ਤੁਹਾਡੇ ਦੀਦਾਰ ਕਰਾਂਗੇ। ਔਰ ਹੁਣ ਜੇ ਆਂਦੇ ਵੀ ਤਾਂ ਇੱਕ ਲਿਮਟਿਡ 10-12-15 ਦਿਨ ਦਾ ਵਕਤ ਹੋਣਾ ਸੀ। ਜੀ ਫਿਰ ਅਸੀਂ ਮੇਬੀ ਮਹੀਨਿਆਂ ਬਾਅਦ ਤੁਹਾਡੀ ਮੇਜ਼ਬਾਨੀ ਦਾ ਆਨੰਦ ਮਾਣੀ। ਔਰ ਜਿਵੇਂ ਇੱਕ ਵੀਰ ਨੇ ਲਿਖਿਆ ਸੀ ਕਿ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤੁਹਾਡੇ ਇੰਤਜ਼ਾਰ ਕਰ ਰਿਹਾ ਹੈ। ਨਹੀਂ, ਅਸੀਂ ਗੰਨੇ ਵੀ ਚੂਪਾਂਗੇ ਔਰ ਛੱਲੀਆਂ ਵੀ, ਮੱਕੀ ਦੇ ਦਾਣੇ ਵੀ, ਮੱਕੀ ਵੀ ਚੱਬਾਂਗੇ। ਜੀ ਡਾਕਟਰ ਸਾਹਿਬ, ਔਰ ਤੁਹਾਡੇ ਪਿਆਰ ਦੇ ਲਈ ਬਹੁਤ 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 ਸ਼ੁਕਰੀਆ। ਸ਼ੁਕਰੀਆ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਇਹ ਸਭ ਦੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।